ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਦੀ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨਾਲ ਹੀ ਮੈਡੀਕੇਅਰ ਦੀਆਂ ਸੇਵਾਵਾਂ ਵੀ ਦਿੰਦੇ ਹਨ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਅਪਲਾਈ ਇਹਨਾਂ ਦੇ ਥਰੂ ਤੁਸੀਂ ਕਰ ਸਕਦੇ ਹੋ। ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਜਾਂ ਨਵਾਂ ਮੈਡੀਕੇਅਰ ਅਪਲਾਈ ਕਰਨਾ ਆ, ਚੱਲ ਰਹੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਕਨ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕਿਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਚ, ਸਤਰਾਮ ਸਿੰਘ, ਅਮਰਜੀਤ ਸਿੰਘ, ਦਸਾਨ ਸਨੀ, ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ, ਦਿਓਲ, ਫਰੈਜ਼ਨੋ, ਲਖਬੀਰ, ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰੈਂਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ, ਹੋਲਿਸਟਰ, ਬਿੰਦਰ ਢਾਲੀਵਾਲ, ਮੇਜਰ ਸਿੱਧੂ, ਗੁਰਮੇਲ, ਲਿੱਦੜ, ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਕਹਿੰਦੇ ਵੀ ਬਹੁਤ ਹੈਵੀ ਸਨੋ ਜੋ ਮਿਲੀਅਨਸ ਆਫ ਲੋਕ ਹੈਗੇ ਨਾਰਥ ਈਸਟ ਦੇ ਵਿੱਚ ਇਸ ਵੀਕਐਂਡ ਉਹਨਾਂ ਨੂੰ ਅਫੈਕਟ ਕਰੇਗੀ। ਸਾਊਥ ਦੇ ਵਿੱਚ ਬਹੁਤ ਹੀ ਡੈਡਲੀ ਟੋਰਨੇਡੋਜ਼ ਆਏ ਆ, ਬਹੁਤ ਹੀ ਖਤਰਨਾਕ ਟੋਰਨੇਡੋਜ਼ ਆਏ ਆ, ਜਿਸ ਦੇ ਨਾਲ ਲੱਖਾਂ ਹੀ ਲੋਕਾਂ ਦੀਆਂ ਬਿਜਲੀ ਜੋ ਘਰਾਂ ਚੋਂ ਚਲੇ ਗਈ ਤੇ ਠੰਡ ਬੜੀ ਹੈਗੀ ਆ। ਸੋ ਹੁਣ ਸਾਊਥ ਤੋਂ ਬਾਅਦ ਜਿਹੜੀ ਪਾਵਰ ਆਊਟੇਜ ਆ ਉਹ ਘਰਾਂ ਨੂੰ ਤੇ ਬਿਜ਼ਨੈਸਿਸ ਨੂੰ ਹਿੱਟ ਕਰ ਰਹੀ ਆ। ਨਾਰਥ ਈਸਟ ਸਟੇਟਸ ਦੇ ਵਿੱਚ ਵਾਰਨਿੰਗ ਦਿੱਤੀ ਗਈ ਹੈਗੀ ਆ, ਖਾਸ ਕਰਕੇ ਨਿਊਯਾਰਕ ਦੇ ਗਵਰਨਰ ਕੈਥੀ ਹੋਚਰ, ਉਹਨਾਂ ਨੇ ਇਹ ਕਿਹਾ ਆ ਵੀ ਰੋਡਸ ਦੀਆਂ ਕੰਡੀਸ਼ਨ ਬਹੁਤ ਬੈਡ ਹੋਣਗੀਆਂ ਸ਼ੁੱਕਰਵਾਰ ਤੇ ਸ਼ਨੀਚਰਵਾਰ। ਜੇ ਤੁਸੀਂ ਹੋ ਸਕਦਾ ਹੈ ਘਰਾਂ ਤੋਂ ਬਾਹਰ ਨਾ ਨਿਕਲੋ, ਟਰੈਵਲ ਕਰਨਾ ਨਾ ਕਰੋ, ਘਰਾਂ ਤੋਂ ਕੰਮ ਕਰ ਸਕਦੇ ਆ ਪੋਸੀਬਲ ਆ ਤਾਂ ਇਹ ਬਹੁਤ ਗੁੱਡ ਹੋਊਗਾ। ਇਸੇ ਤਰ੍ਹਾਂ ਉਹਨਾਂ ਦੀ ਗੁਆਂਢੀ ਸਟੇਟ ਪੈਨਸਿਲਵੇਨੀਆ ਦੇ ਵਿੱਚ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਅਨਨੈਸੈਸਰੀ ਟਰੈਵਲ ਨਾ ਕਰੋ, ਕਿਉਂਕਿ ਵਿਜ਼ੀਬਿਲਿਟੀ ਬੜੀ ਲੋ ਹੈਗੀ ਆ, ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਤੇ ਸਨੋ ਬਹੁਤ ਜ਼ਿਆਦਾ ਪੈ ਰਹੀ ਹੈਗੀ ਆ ਤੇ ਬਹੁਤ ਹੀ ਜ਼ਿਆਦਾ ਜਿਹੜਾ ਆ ਬੁਰਾ ਹਾਲ ਹੈਗਾ ਆ। 1 ਤੋਂ ਲੈ ਕੇ 2 ਇੰਚ ਪਰ ਆਵਰ ਦੇ ਹਿਸਾਬ ਨਾਲ ਇੰਟੀਰੀਅਰ ਨਿਊਯਾਰਕ ਤੇ ਸੈਂਟਰਲ ਨਿਊ ਇੰਗਲੈਂਡ ਦੇ ਵਿੱਚ ਸਨੋ ਪਊਗੀ। ਜੋ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਆ, ਕਹਿੰਦੇ ਵੀ ਟਰੈਵਲ ਕੰਡੀਸ਼ਨਸ ਬਹੁਤ ਹੀ ਖਤਰਨਾਕ ਤੇ ਕਈ ਏਰੀਏ ਦੇ ਵਿੱਚ ਬਿਜਲੀ ਚਲੇ ਜਾਊਗੀ। ਈਸਟਰਨ ਨਿਊਯਾਰਕ, ਵਰਮੌਂਟ, ਨਿਊ ਹੈਂਪਸ਼ਾਇਰ, ਮੇਨ, ਇਹਨਾਂ ਸਾਰੇ ਏਰੀਏਜ਼ ਦੇ ਵਿੱਚ 18 ਇੰਚ ਤੋਂ ਲੈ ਕੇ 24 ਇੰਚ ਤੱਕ ਸਨੋ ਪਊਗੀ ਆਉਣ ਵਾਲੇ 2 ਦਿਨਾਂ ਦੇ ਵਿੱਚ। ਕੁਛ ਏਰੀਏਜ਼ ਪੈਨਸਿਲਵੇਨੀਆ, ਨਿਊ ਜਰਸੀ, ਨਿਊਯਾਰਕ ਦੇ ਉੱਥੇ ਆਲਰੇਡੀ ਕਾਫੀ ਇੰਚ ਸਨੋ ਪੈ ਚੁੱਕੀ ਹੈਗੀ ਆ, ਕਈਆਂ 6 ਇੰਚ ਜਾਂ ਇਸ ਤੋਂ ਵੀ ਵੱਧ ਸਨੋ ਪੈ ਚੁੱਕੀ ਆ। ਸਾਊਥ ਦੇ ਵਿੱਚ 3 ਲੋਕਾਂ ਦੀ ਲੂਜ਼ੀਆਨਾ ਦੇ ਵਿੱਚ ਮੌਤ ਹੋ ਗਈ ਟੋਰਨੇਡੋਜ਼ ਦੇ ਨਾਲ। ਜਿਹੜੀਆਂ ਸਟੇਟਸ ਹੈਗੀਆਂ ਰੌਕੀਜ਼ ਟੂ ਦਾ ਅਪਰ ਮਿਡਵੈਸਟ, ਜਿਹਦੇ ਚ ਕੋਲੋਰਾਡੋ ਆ, ਵਾਇਓਮਿੰਗ ਆ, ਮੋਂਟਾਨਾ, ਨਾਰਥ ਡਕੋਟਾ, ਸਾਊਥ ਡਕੋਟਾ, ਨੇਬਰਾਸਕਾ, ਮਿਨੀਸੋਟਾ, ਵਿਸਕੌਨਸਨ, ਇਹ ਸਾਰੇ ਏਰੀਏ 'ਚ ਸਨੋ ਪੈਣੀ ਹੈਗੀ ਆ। ਦਰਜਨਾਂ ਦੇ ਹਿਸਾਬ ਨਾਲ ਟੋਰਨੇਡੋਜ਼ ਆਏ ਆ ਮਿਸਿਸਿਪੀ, ਲੁਜ਼ੀਆਨਾ, ਫਲੋਰੀਡਾ, ਟੈਕਸਸ, ਅਲਬਾਮਾ, ਜਾਰਜੀਆ, ਓਕਲਾਹੋਮਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਹੁਣ ਤੱਕ। ਸੋ ਜਿੰਨੇ ਵੀ ਸਾਡੇ ਸਰੋਤੇ ਇਸ ਏਰੀਏ 'ਚ ਆਂਦੇ ਪਈ ਘਰਾਂ 'ਚ ਹੀ ਰਹੋ ਥੋੜਾ ਬਚ ਕੇ, ਤੇ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਉਸ ਏਰੀਏ 'ਚ ਗਏ ਆ, ਨੈਸ਼ਨਲ ਵੈਦਰ ਸਰਵਿਸ ਦਾ ਜਾਂ ਹੋਰ ਜਿਹੜੇ ਵੀ ਵੈਦਰ ਚੈਨਲ ਹੁੰਦੇ ਆ ਤੁਹਾਡੇ, ਉਹਨਾਂ ਨੂੰ ਦੇਖੋ, ਐਵੇਂ ਨਾ ਉੱਥੋਂ ਤੁਰ ਪਿਓ ਤੇ ਬਹੁਤ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈਗਾ। ਜੀ ਬਿਲਕੁਲ। ਸੋ ਦਾ ਗ੍ਰੇਟ ਪਲੇਨਸ ਦੇ ਵਿੱਚ, ਨਾਰਥ ਈਸਟ ਦੇ ਵਿੱਚ ਕਾਫੀ ਭਾਰੀ ਬਰਫ਼ਬਾਰੀ ਜਿਹੜੀ ਹੋਊਗੀ। ਆਲਦੋ ਆਪਣੇ ਇੱਧਰ ਵੈਸਟ ਕੋਸਟ ਦੇ ਵਿੱਚ ਕਾਫੀ ਜ਼ਿਆਦਾ ਬਰਫ਼ ਦੀ ਤੇ ਮੀਂਹ ਦੀ ਜਿਹੜੀ ਉਹ ਜ਼ਰੂਰਤ ਆ ਹਰਜੋਤ ਸਿੰਘ ਜੀ, ਪਰ ਚਲੋ ਇੱਥੇ ਤਾਂ ਜਦੋਂ ਪੈਣਾ ਉਦੋਂ ਪੈਣਾ ਆ। ਪਰ ਜਿੱਥੇ ਜਿੱਥੇ ਹਾਲਾਤ ਇੱਦਾਂ ਦੇ ਬਣੇ ਆ ਉੱਥੇ ਸਾਰਿਆਂ ਨੂੰ ਇਹੀ ਹਦਾਇਤਾਂ ਭਾਈ ਧਿਆਨ ਦੇ ਨਾਲ ਬਚ ਕੇ ਜਿਹੜਾ ਆ ਉਹ ਚਲੋ
ਜੇ ਲੋੜ ਆ ਤਾਂ ਹੀ ਜਿਹੜਾ ਉਹ ਬਾਹਰ ਨਿਕਲਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਕਰੇਨ ਦੀ ਵਾਰ ਦੇ ਨਾਲ ਸੰਬੰਧਿਤ ਕੁਛ ਅਪਡੇਟਸ ਜਿਹੜੀਆਂ ਇਹ ਆ ਰਹੀਆਂ ਨੇ ਵੀ ਰੂਸ ਦੇ ਦੁਆਰਾ ਨਵੇਂ ਹੋਰ ਮਿਜ਼ਾਈਲ ਅਟੈਕਸ ਕੀਤੇ ਗਏ ਨੇ। ਇਸ ਦੇ ਨਾਲ ਇੱਕ ਵਾਰੀ ਫੇਰ ਉੱਥੇ ਦੀ ਜਿਹੜੀ ਪਾਵਰ ਗ੍ਰਿਡ ਆ, ਬਿਜਲੀ ਜਿਹੜੀ ਆ ਟਰਾਂਸਮਿਟ ਕਰਦੇ ਆ, ਪੈਦਾਵਾਰ ਕਰਦੇ ਆ, ਉਸ ਦੇ ਉੱਤੇ ਅਸਰ ਪਿਆ ਹੈਗਾ ਆ। ਬਹੁਤ ਇਸ ਟਾਈਮ ਹੱਡ ਚੀਰਵੀਂ ਠੰਡ ਉੱਥੇ ਯੂਕਰੇਨ ਦੇ ਵਿੱਚ ਹੈ ਤੇ ਉਸੇ ਦੌਰਾਨ ਬਿਜਲੀ ਦਾ ਜਾਣਾ, એનર્ਜੀ ਜਿਹੜੀ ਉਹ ਨਾ ਮਿਲਣੀ ਲੋਕਾਂ ਨੂੰ ਗਰਮ ਰਹਿਣ ਦੇ ਲਈ, ਉਹਦੇ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜੇ ਕਹਿੰਦੇ ਵੀ ਤੜਕੇ ਅੱਜ ਰਾਕਟ ਅਟੈਕਸ ਕੀਤੇ ਗਏ ਸੀਗੇ, ਇਹ ਉਦੋਂ ਆਏ ਆ, ਹਮਲਾ ਹੋਇਆ ਜਦੋਂ ਯੂਰਪੀਅਨ ਸੰਘ ਦੇ ਦੁਆਰਾ ਰੂਸ ਦੇ ਖਿਲਾਫ ਨਵੀਆਂ ਸੈਂਕਸ਼ਨਸ ਕੱਲ ਐਲਾਨੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਧਰ ਚੱਲ ਰਹੀ ਆ। ਯੂਐਸ ਦੇ ਦੁਆਰਾ ਵੀ ਕੰਬੈਟ ਟ੍ਰੇਨਿੰਗ ਨੂੰ ਹੋਰ ਵਧਾਇਆ ਜਾਊਗਾ ਯੂਕਰੇਨ ਦੇ ਜਿਹੜੇ ਫੌਜੀਆਂ ਦੇ ਲਈ, ਤੇ ਕਹਿੰਦੇ ਵੀ ਇਹ ਜਰਮਨੀ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਉਹ ਦਿੱਤੀ ਜਾਊਗੀ ਆਉਣ ਵਾਲੇ ਸਿਆਲਾਂ ਦੇ ਮਹੀਨਿਆਂ ਦੇ ਵਿੱਚ। ਉਧਰ ਰੂਸ ਦੇ ਦੁਆਰਾ ਜਿਹੜਾ ਸੈਂਟਰਲ ਬੈਂਕ ਆ, ਕਿਉਂਕਿ ਇੰਟਰਸਟ ਰੇਟ ਉੱਥੇ ਵੀ ਇਕਨੋਮਿਕ ਤੌਰ ਦੇ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ, ਉਹਨਾਂ ਨੇ 7.5% ਦੇ ਉੱਤੇ ਆਪਣਾ ਇੰਟਰਸਟ ਰੇਟ ਆ ਉਸ ਨੂੰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਵੱਡੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਸਥਿਤੀ ਉੱਥੇ ਬਣੀ ਪਈ ਆ। ਯੂਕਰੇਨ ਦੇ ਨਿਵਾਸੀ ਜਿਹੜੇ ਕੀਵ ਦੇ ਵਿੱਚ ਤੇ ਹੋਰ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਜਿੱਥੇ ਇਹ ਰਾਕਟ ਦੇ ਨਾਲ ਹਮਲੇ ਕੀਤੇ ਗਏ ਆ, ਉਹਨਾਂ ਨੂੰ ਬਿਜਲੀ ਤੋਂ ਬਗੈਰ ਕਈ ਦਿਨ ਹੋਰ ਰਹਿਣਾ ਪੈ ਸਕਦਾ ਆ। ਜੀ ਬਿਲਕੁਲ, ਉਹਨਾਂ ਦੀ ਜਿਹੜੀ ਪਾਵਰ ਗ੍ਰਿਡ ਆ ਉਸ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ। ਤੇ ਅਗਲੀ ਖਬਰ ਜੋ ਆ ਉਹ ਜਾਪਾਨ ਦੇ ਨਾਲ ਸੰਬੰਧਿਤ ਆ। ਜਾਪਾਨ ਕਹਿੰਦੇ ਵੀ ਅਸੀਂ ਹੁਣ ਖਤਰੇ 'ਚ ਹੈਗੇ ਆ। ਚਾਈਨਾ ਤੇ ਉਹਨਾਂ ਦਾ ਜਿਹੜੇ ਗੁਆਂਢੀ ਮੁਲਕ ਨਾਰਥ ਕੋਰੀਆ ਆ, ਉਸ ਨੂੰ ਦੇਖਦੇ ਹੋਏ ਉਹ ਆਪਣੀ ਮਿਲਟਰੀ ਦੇ ਉੱਤੇ ਡਬਲ ਮਨੀ ਸਪੈਂਡ ਕਰਨ ਜਾ ਰਹੇ ਆ ਆਉਣ ਵਾਲੇ 5 ਸਾਲਾਂ ਦੇ ਵਿੱਚ। ਕਹਿੰਦੇ ਭਈ ਅਸੀਂ ਅਮਰੀਕਾ ਤੋਂ ਬੈਲਿਸਟਿਕ ਮਿਸਲਸ, US ਲੌਂਗ ਰੇਂਜ ਮਿਸਲਸ, ਇਹ ਸਾਰੇ ਬਾਈ ਕਰਨ ਜਾ ਰਹੇ ਆ ਤਾਂ ਕਿ ਐਨਮੀ ਦੀ ਬੇਸਿਸ ਨੂੰ ਸਟ੍ਰਾਈਕ ਕਰ ਸਕੀਏ। ਸੋ ਪੂਰੀ ਤਰ੍ਹਾਂ ਜਾਪਾਨ ਵਾਲੇ ਕਹਿੰਦੇ ਵਰਲਡ ਵਾਰ 2 ਤੋਂ ਬਾਅਦ ਆਪਣੀ ਜਿਹੜੀ ਟੈਕਨੋਲੋਜੀ ਆ, ਉਹਨਾਂ ਦੀ ਸਿਕਿਉਰਿਟੀ ਆ, ਉਹਦੇ ਉੱਤੇ ਇੰਨਾ ਜ਼ਿਆਦਾ ਮਨੀ ਸਪੈਂਡ ਕਰਨ ਜਾ ਰਹੇ ਆ। ਪਰ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਉਹਨਾਂ ਨੇ ਜਰਨਲਿਸਟ ਨੂੰ ਇਹ ਦੱਸਿਆ ਕਿ ਜਾਪਾਨ ਦਾ ਡਿਫੈਂਸ ਬਜਟ ਹੁਣ ਉਹਨਾਂ ਦੇ 2% GDP ਦਾ ਹੋਵੇਗਾ ਬਾਈ 2027। ਸੋ ਟੋਟਲ ਉਹ $43 ਟ੍ਰਿਲੀਅਨ ਆਉਣ ਵਾਲੇ 5 ਸਾਲਾਂ ਦੇ ਵਿੱਚ ਡਿਫੈਂਸ ਦੇ 43 ਟ੍ਰਿਲੀਅਨ ਜੈਨ, ਜੋ ਕਿ $314 ਬਿਲੀਅਨ USA ਦਾ ਬਣਦਾ, ਉਹ ਡਿਫੈਂਸ ਦੇ ਉੱਤੇ ਸਪੈਂਡ ਕਰਨਗੇ। ਸੋ ਇਹ ਉੱਥੇ ਦੀ ਕੈਬਨਿਟ ਨੇ ਵੀ ਅਪਰੂਵ ਕਰ ਦਿੱਤਾ ਹੈਗਾ। ਇੱਕ AFP ਨਿਊਜ਼ ਏਜੰਸੀ ਆ, ਉਹਨਾਂ ਨੇ ਦੱਸਿਆ ਕਹਿੰਦੇ ਗ੍ਰੇਟੈਸਟ ਸਟ੍ਰੈਟੇਜਿਕ ਚੈਲੰਜ ਜੋ ਜਾਪਾਨ ਨੂੰ ਇਸ ਟਾਈਮ ਉਹਨਾਂ ਦੀ ਪੀਸ ਤੇ ਸਟੇਬਿਲਿਟੀ ਨੂੰ, ਉਹ ਚਾਈਨਾ ਤੋਂ ਤੇ ਨਾਰਥ ਕੋਰੀਆ ਤੋਂ ਹੈਗਾ ਆ। ਪੋਇੰਗੋਂਗ ਨੇ 50 ਤੋਂ ਵੱਧ ਮਿਜ਼ਾਈਲਸ ਆ ਪਿਛਲੇ 3 ਮਹੀਨਿਆਂ ਦੇ ਵਿੱਚ ਛੱਡੀਆਂ ਹੈਗੀਆਂ ਆ ਜਾਪਾਨ ਦੇ ਲਾਗੇ ਛਾਗੇ। ਸੋ ਉਧਰ ਚਾਈਨਾ ਵਾਲਿਆਂ ਤੋਂ ਵੀ ਕਾਫੀ ਜ਼ਿਆਦਾ ਖਤਰਾ ਆ। ਸੋ ਇਹ ਸਾਰਾ ਕੁਝ ਦੇਖਦੇ ਹੋਏ ਜਾਪਾਨ ਵਾਲੇ ਪਹਿਲੀ ਵਾਰੀ ਵਰਲਡ ਵਾਰ 2 ਤੋਂ ਬਾਅਦ ਇੰਨਾ ਜ਼ਿਆਦਾ ਅਮਾਊਂਟ ਆਪਣੇ ਡਿਫੈਂਸ ਦੇ ਉੱਤੇ ਖਰਚ ਕਰਨ ਜਾ ਰਹੇ ਹੈ। ਜੀ ਬਿਲਕੁਲ, ਅਮਰੀਕਾ ਨੇ ਕਰੀ ਜਿੱਦਾਂ ਕੱਲ ਅਫਰੀਕਾ ਦੇ ਬਾਬਤ ਕਿਹਾ ਸੀਗਾ ਵੀ ਅਸੀਂ ਅਫਰੀਕਾ ਦੀ ਤਰੱਕੀ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ ਨਾਲ ਜਿਹੜੇ ਹਾਂ, ਤੇ ਅੱਜ ਜਾਪਾਨ ਨੂੰ ਲੈ ਕੇ ਵੀ ਉਹਨਾਂ ਦਾ ਇਹੀ ਜਿਹੜਾ ਬਿਆਨ ਹਰਜੋਤ ਸਿੰਘ ਜੀ ਆਇਆ ਆ ਵੀ ਕਹਿੰਦੇ ਵੀ ਜਾਪਾਨ ਦੇ ਨਾਲ ਵੀ ਅਮਰੀਕਾ ਪੂਰੀ ਤਰ੍ਹਾਂ ਜਿਹੜਾ ਉਹ ਖੜਾ ਆ। ਜਿਹੜਾ ਨਾਰਥ ਕੋਰੀਆ ਆ ਉਸਨੇ ਕਾਫੀ ਜ਼ਿਆਦਾ, ਜਿੱਦਾਂ ਤੁਸੀਂ ਦੱਸਿਆ ਵੀ ਕੀਤੀਆਂ ਮਿਜ਼ਾਈਲ ਟੈਸਟ ਕੀਤੀਆਂ ਆ ਇਸ ਸਾਲ ਦੇ ਵਿੱਚ, ਤਾਂ ਉਹਨੇ ਕਾਫੀ ਜ਼ਿਆਦਾ ਦਰਜਨ ਤੋਂ ਵੱਧ ਜਿਹੜੀਆਂ ਆ ਮਿਜ਼ਾਈਲ ਟੈਸਟ ਜਿਹੜੀਆਂ ਲੰਬੀ ਰੇਂਜ ਵਾਲੀਆਂ ਆ ਉਹ ਵੀ ਕੀਤੀਆਂ, ਜਿਹੜੀਆਂ ਅਕਸਰ ਜਾਪਾਨ ਦੇ ਜਿਹੜੇ ਕੋਸਟਲ ਤੱਟਵਰਤੀ ਇਲਾਕੇ ਆ ਉਸ ਤੋਂ ਕੁਛ ਕੁ 100 ਮੀਲਸ ਦੂਰ ਹੀ ਜਿਹੜੀਆਂ ਉਹ ਸਿੱਟ ਦਿੰਦੇ ਰਹੇ ਆ। ਸੋ ਉਹਦੇ ਨਾਲ ਵੀ ਜਿਹੜੀ ਕਾਫੀ ਇਸ ਟਾਈਮ ਤਣਾਅ ਆ ਉਹ ਬਣਿਆ ਪਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹਾਰਵਰਡ ਯੂਨੀਵਰਸਿਟੀ ਦੇ ਦੁਆਰਾ ਪਹਿਲੀ ਵਾਰੀ ਕਾਲੇ ਮੂਲ ਦੀ ਇੱਕ ਜਿਹੜੀ ਪ੍ਰੈਜ਼ੀਡੈਂਟ ਆ ਉਸ ਨੂੰ ਪਿਕ ਕੀਤਾ ਗਿਆ ਆ। ਕਲੌਡੀਨ ਗੇ ਜਿਹੜਾ ਇਹਨਾਂ ਦਾ ਨਾਮ ਦੱਸਿਆ ਜਾਂਦਾ ਹੈ, ਡਾਕਟਰ ਨੇ, ਤੇ ਇਹ ਜਿਹੜੇ ਡੀਨ ਸੀਗੇ ਹਾਰਵਰਡ ਦੇ ਉੱਤੇ, ਇੱਕ ਡੈਮੋਕ੍ਰੇਸੀ ਸਕਾਲਰ ਆ, ਤੇ ਇਹ ਹਾਰਵਰਡ ਯੂਨੀਵਰਸਿਟੀ ਦੇ 30ਵੇਂ ਜਿਹੜੇ ਆ
ਉਹ ਪ੍ਰੈਜ਼ੀਡੈਂਟ ਦੇ ਵਜੋਂ ਹੋਊਗੇ। ਕਹਿੰਦੇ ਵੀ ਉਹ ਦੂਜੀ ਔਰਤ ਹੋਊਗੀ ਜਿਹੜੀ ਕੈਂਬਰਿਜ ਮੈਸੇਚਿਊਸਟ ਦੀ ਇਸ ਕਾਲਜ ਨੂੰ ਲੀਡ ਜਿਹੜੀ ਉਹ ਕਰੂਗੀ, ਪਰ ਪਹਿਲੀ ਕਾਲੇ ਮੂਲ ਦੀ ਜਿਹੜੀ ਆ ਉਹ ਹੋਊਗੀ। ਜੁਲਾਈ 2023 ਦੇ ਵਿੱਚ ਲਾਰੈਂਸ ਬਕਾਓ ਜਿਹੜੇ ਕਿ ਇਸ ਟਾਈਮ ਮੌਜੂਦਾ ਪ੍ਰੈਜ਼ੀਡੈਂਟ ਨੇ ਹਾਰਵਰਡ ਯੂਨੀਵਰਸਿਟੀ ਦੇ, ਉਹਨਾਂ ਨੂੰ ਇਹ ਰਿਪਲੇਸ ਕਰਨ ਜਾ ਰਹੇ ਹੈਗੇ ਆ। ਸੋ ਆਈਵੀ ਲੀਗ ਯੂਨੀਵਰਸਿਟੀਜ਼ ਦੇ ਵਿੱਚ 2023 ਦੇ ਵਿੱਚ ਇਹ ਜਿਹੜੀ ਬਲੈਕ ਪਰਸਨ ਹੋਊਗੀ ਜਿਹੜੀ ਉਹ ਹੋਊਗੀ। ਤੇ ਉੱਦਾਂ ਕਾਲਜਿਸ ਦੇ ਵਿੱਚ ਕਹਿੰਦੇ ਦੇਖਿਆ ਗਿਆ ਹੈ ਦੂਜੀ ਵਾਰੀ ਇਹ ਇੱਕ ਕਾਲੇ ਮੂਲ ਦੀ ਔਰਤ ਨੂੰ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਤੇ ਜਿਹੜਾ ਉੱਥੇ ਲਗਾਇਆ ਗਿਆ ਆ। ਸੋ ਕਾਫੀ ਇੱਕ ਕਹਿ ਲਓ ਵੀ ਵਧੀਆ ਅਹੁਦਾ ਆ, ਬੜਾ ਉੱਚ ਪੱਧਰੀ ਅਹੁਦਾ ਆ ਤੇ ਬੜੀ ਰਿਪਿਊਟਡ ਯੂਨੀਵਰਸਿਟੀ ਦੇ ਜਿਹੜੇ ਵਜੋਂ ਪ੍ਰੈਜ਼ੀਡੈਂਟ ਦੇ ਵਜੋਂ ਹੁਣ ਇਹ ਆਪਣਾ ਕਾਰਜਕਾਲ ਆਉਂਦੇ ਸਾਲ ਸੰਭਾਲਣਗੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਯੂਐਸ ਦੀਆਂ ਜੋ ਐਗਜ਼ੀਕਿਊਸ਼ਨਸ ਹੋਈਆਂ ਆ 3rd 2022 ਦੇ ਵਿੱਚ ਹੋਈਆਂ ਹੈਗੀਆਂ। ਡੈਥ ਪੈਨਲਟੀ ਇਨਫੋਰਮੇਸ਼ਨ ਸੈਂਟਰ ਨੇ ਇਹ ਕਿਹਾ ਵੀ 20 ਦੇ ਵਿੱਚੋਂ 7 ਐਗਜ਼ੀਕਿਊਸ਼ਨਸ ਪ੍ਰੋਬਲਮੈਟਿਕ ਸੀਗੀਆਂ ਜਦੋਂ ਇਹ ਕੀਤੀਆਂ ਗਈਆਂ ਇਸ ਸਾਲ ਦੇ ਵਿੱਚ। ਇੱਕ ਇਨਸੀਡੈਂਟ ਦੇ ਵਿੱਚ ਤਾਂ ਉਹਨਾਂ ਨੇ ਇਹ ਦੱਸਿਆ ਵੀ ਅਲਬਾਮਾ ਦੇ ਵਿੱਚ 3 ਘੰਟੇ ਉਹਨਾਂ ਨੂੰ ਲੱਗੇ ਜਿਹੜੀ 4 ਲਾਈਨ ਇੰਜੈਕਸ਼ਨ ਹੁੰਦਾ ਆ ਉਹ ਲਾਉਣ ਨੂੰ। 18 ਲੋਕ 6 ਸਟੇਟਾਂ ਦੇ ਵਿੱਚ ਐਗਜ਼ੀਕਿਊਟ ਕੀਤੇ ਗਏ ਹੈਗੇ ਆ ਇਸ ਸਾਲ ਦੇ ਵਿੱਚ। ਤੇ ਇੱਕ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹਦੀ ਕੋਈ ਪੋਜੀਸ਼ਨ ਨਹੀਂ ਹੈਗੀ ਕੈਪੀਟਲ ਪਨਿਸ਼ਮੈਂਟ ਦੇ ਉੱਤੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਐਗਜ਼ੀਕਿਊਸ਼ਨ ਹੋ ਰਹੀਆਂ ਆ ਜਿਹੜਾ ਕੋਰਟ ਦੇ ਰਾਹੀਂ ਫਾਂਸੀ ਦਿੱਤੀ ਜਾਂਦੀ ਆ ਬਹੁਤ ਪ੍ਰੋਬਲਮੈਟਿਕ ਹੈਗੀ ਆ, ਕਿਉਂਕਿ ਇਸ ਦੇ ਵਿੱਚ ਇਨਕੰਪੀਟੈਂਸੀ ਆ, ਫੇਲਰ ਟੂ ਫੋਲੋ ਪ੍ਰੋਟੋਕਾਲ ਜਾਂ ਡਿਫੈਕਟਸ ਹੈਗੇ ਆ ਪ੍ਰੋਟੋਕਾਲ ਦੇ ਵਿੱਚ। 4 ਸਟੇਟਾਂ ਆਈਡਾਹੋ, ਓਹਾਇਓ, ਟੈਨਸੀ ਤੇ ਸਾਊਥ ਕੈਰੋਲੀਨਾ ਦੇ ਵਿੱਚ ਉਹਨਾਂ ਨੂੰ ਐਗਜ਼ੀਕਿਊਸ਼ਨਸ ਹੋਲਡ ਕਰਨੀਆਂ ਪਈਆਂ ਕਿਉਂਕਿ ਉਹ ਪ੍ਰੋਟੋਕਾਲਸ ਦੇ ਮੁਤਾਬਕ ਫਾਂਸੀ ਨਹੀਂ ਦੇ ਸਕੇ। ਮਾਈਕਲ ਵੈਂਜ਼ਾ ਇੱਕ ਲਾ ਪ੍ਰੋਫੈਸਰ ਹੈਗੇ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਜੀ, ਉਹ ਰਿਪਰੈਜ਼ੈਂਟ ਕਰਦੇ ਡੈਥ ਰੋ ਇਨਮੇਟਸ ਨੂੰ। ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਜੋ ਮੈਡੀਕਲ ਮਾਡਲ ਆਫ ਐਗਜ਼ੀਕਿਊਸ਼ਨ ਆ ਲੀਥਲ ਇੰਜੈਕਸ਼ਨ ਦਾ ਉਹਦੇ ਵਿੱਚ ਬਹੁਤ ਸਾਰੇ ਫੇਲਰਸ ਹੈਗੇ ਆ। ਲੈਕ ਆਫ ਟ੍ਰੇਨਿੰਗ ਆ ਕਹਿੰਦੇ ਇਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਜਦੋਂ ਐਗਜ਼ੀਕਿਊਟ ਕਰਦੇ ਹੈਗੇ ਆ। 40 ਸਾਲਾਂ ਬਾਅਦ ਹਜੇ ਤੱਕ ਵੀ ਜਿਹੜੀਆਂ ਸਟੇਟਸ ਆ ਉਹ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਸਕੀਆਂ ਕਿ ਜੋ ਲੀਥਲ ਇੰਜੈਕਸ਼ਨ ਦੇ ਨਾਲ ਕਿਸੇ ਨੂੰ ਜਿਹੜੀ ਮੌਤ ਦਿੱਤੀ ਜਾਂਦੀ ਆ ਉਹਦੇ ਕੀ ਇਫੈਕਟ ਹੁੰਦੇ ਆ, ਕਿੰਨਾ ਕੁ ਸਹੀ ਆ, ਕਿੰਨਾ ਕੁ ਉਹ ਗਲਤ ਹੈਗਾ ਆ। 27 ਯੂਐਸ ਦੀਆਂ ਸਟੇਟਸ ਦੇ ਵਿੱਚ ਡੈਥ ਪੈਨਲਟੀ ਆ ਔਨ ਬੁੱਕਸ ਤੇ 3 ਸਟੇਟ ਕੈਲੀਫੋਰਨੀਆ, ਓਰੀਗਨ ਤੇ ਪੈਂਸਿਲਵੇਨੀਆ ਉਹਨਾਂ ਨੇ ਮੋਰਟੋਰੀਅਮ ਐਗਜ਼ੀਕਿਊਸ਼ਨ ਦੇ ਉੱਤੇ ਲਾਇਆ ਹੋਇਆ ਆ। ਤੇ ਇਸ ਵੀਕ ਆਪਣੀ ਗੁਆਂਢੀ ਸਟੇਟ ਓਰੀਗਨ ਦੇ ਗਵਰਨਰ ਕੇਟ ਬਰਾਊਨ ਨੇ 17 ਦੇ ਕਰੀਬ ਜੋ ਡੈਥ ਰੋ ਦੇ ਉੱਤੇ ਪ੍ਰਿਜ਼ਨਰ ਸੀਗੇ ਉਹਨਾਂ ਨੂੰ ਲਾਈਫ ਪ੍ਰਿਜ਼ਨਮੈਂਟ ਦੇ ਵਿੱਚ ਵਿਦਆਊਟ ਚਾਂਸ ਆਫ ਪਰੋਲ ਚ ਕਨਵਰਟ ਕਰ ਦਿੱਤਾ ਹੈਗਾ ਆ। ਸਟੈਟਿਸਟਿਕਸ ਜੋ ਆ ਸ਼ੋ ਕਰਦੇ ਆ ਕਿ ਯੂਐਸ ਦੇ ਵਿੱਚ ਜਿਹੜੀਆਂ ਡੈਥ ਪੈਨਲਟੀ ਦੇ ਕੇਸਸ ਆ ਉਹਨਾਂ ਦੇ ਵਿੱਚ ਰੇਸ਼ੀਅਲ ਡਿਸਪੈਰਿਟੀ ਬਹੁਤ ਜ਼ਿਆਦਾ ਆ। ਤੇ ਕਹਿੰਦੇ ਵੀ 18 ਲੋਕ ਜੋ ਐਗਜ਼ੀਕਿਊਟ ਕੀਤੇ ਗਏ ਆ ਉਹਨਾਂ ਚੋਂ ਪੀਪਲ ਆਫ ਕਲਰ ਜਿਹੜੇ ਆ ਉਹ ਜ਼ਿਆਦੇ ਸੀ। 5 ਬਲੈਕ, ਇੱਕ ਏਸ਼ੀਅਨ, ਇੱਕ ਨੇਟਿਵ ਅਮਰੀਕਨ, ਇੱਕ ਲਟੀਨੋ ਹੈਗਾ। ਸੋ ਇਹ ਸਾਰੇ ਕਾਸੇ ਦੇ ਵਿੱਚ ਰਾਜਕਨ ਵਿਸੇ ਜੀ ਆਪਣੀ ਜਿਹੜੀ ਕੌਮ ਆ ਉਹ ਬੜੀ ਚੁੱਪ ਆ। ਜਿਹੜੇ ਸਿੱਖ ਆ ਉਹ ਕਿਸੇ ਵੀ ਫਾਂਸੀ ਦੇ ਅਗੇਂਸਟ ਹੈਗੇ ਆ। ਸਿੱਖਾਂ ਨੂੰ ਵੀ ਜ਼ਰੂਰ ਆਪਣੀ ਜਿਹੜੇ ਚਾਹੇ ਗੁਰਦੁਆਰੇ ਆ ਜਾਂ ਜਿਹੜੀਆਂ ਸਿੱਖਾਂ ਦੀਆਂ ਆਰਗੇਨਾਈਜੇਸ਼ਨਸ ਆ ਜਿੱਥੇ ਕਿਤੇ ਵੀ ਇਹ ਐਗਜ਼ੀਕਿਊਸ਼ਨ ਹੁੰਦੀ ਆ ਉਹਦੇ ਅਗੇਂਸਟ ਉਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਜਾਂ ਘੱਟੋ ਘੱਟ ਇੱਕ ਚਿੱਠੀ ਜ਼ਰੂਰ ਲਿਖਣੀ ਚਾਹੀਦੀ ਆ ਕਿ ਸਾਡੇ ਧਰਮ ਦੇ ਮੁਤਾਬਕ ਕਿਸੇ ਨੂੰ ਫਾਂਸੀ ਦੇਣੀ ਜਿਹੜੀ ਆ ਉਹ ਗਲਤ ਹੈਗੀ ਆ, ਕਿਉਂਕਿ ਜਿਹੜਾ ਰੱਬ ਆ ਉਹੀ ਬੰਦੇ ਨੂੰ ਭੇਜਦਾ ਤੇ ਉਹੀ ਬੰਦੇ ਨੂੰ ਜਿਹੜਾ ਲੈ ਕੇ ਜਾਂਦਾ ਹੈ। ਜੀ ਬਿਲਕੁਲ। ਸੋ ਬਹੁਤ ਦੁਨੀਆ ਭਰ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਨੂੰ ਲੈ ਕੇ ਬੜੇ ਵਿਵਾਦ ਨੇ। ਬਹੁਤੀਆਂ ਇੱਥੇ ਵੀ ਕਈ ਸਟੇਟਸ ਨੇ ਇਹ ਬੰਦ ਕਰ ਦਿੱਤਾ ਆ, ਉਹਨਾਂ ਨੇ ਰੋਕਾਂ ਜਿਹੜੀਆਂ ਉਹ ਲਗਾ ਦਿੱਤੀਆਂ। ਕੁਛ ਚਿਰ ਦੇ ਲਈ ਤਾਂ ਫੈਡਰਲ ਲੈਵਲ ਦੇ ਉੱਤੇ ਵੀ ਰੋਕ ਲੱਗੀ ਰਹੀ ਸੀਗੀ, ਪਰ ਉਸ ਨੂੰ ਦੁਬਾਰਾ ਜਿਹੜਾ ਆ ਜਿਹੜੀਆਂ ਐਗਜ਼ੀਕਿਊਸ਼ਨਸ ਆ ਉਸ ਦੇ ਉੱਤੇ ਕਰ ਦਿੱਤਾ ਗਿਆ ਸੀਗਾ ਵੀ ਇੱਦਾਂ ਜਿਹੜਾ ਹੋ ਸਕਦਾ। ਦੁਨੀਆ ਭਰ ਦੇ ਵਿੱਚ ਵੀ ਇਸ ਦੇ ਉੱਤੇ ਅਕਸਰ ਚਰਚਾ ਤੇ ਵਿਵਾਦ
ਬਹਿਸ ਜਿਹੜੀ ਆ ਉਹ ਚੱਲਦੀ ਹੀ ਰਹਿੰਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੈਡੀਕੇਅਰ ਦੇ ਜਿਹੜੇ ਬੈਨੀਫਿਸ਼ਰੀ ਆ ਉਹਨਾਂ ਦੇ ਤਕਰੀਬਨ ਕਹਿੰਦੇ ਵੀ 2.5 ਲੱਖ ਜਿਹੜੇ ਲੋਕ ਆ ਉਹਨਾਂ ਨੂੰ ਨਵੇਂ ਆਈਡੀ ਕਾਰਡਸ ਇਸ਼ੂ ਕੀਤੇ ਜਾਣਗੇ। ਇੱਕ ਸਬ ਕੰਟਰੈਕਟਰ ਜਿਹੜਾ ਮੈਡੀਕੇਅਰ ਦੀਆਂ ਸੇਵਾਵਾਂ ਅੱਗੇ ਪ੍ਰਦਾਨ ਕਰਦਾ ਆ, ਉਸ ਦੇ ਡਾਟਾ ਬ੍ਰੀਚ ਹੋਣ ਕਰਕੇ ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਆ। ਜਿਨ੍ਹਾਂ ਨੂੰ ਇੰਪੈਕਟ ਹੋਇਆ ਆ ਉਹਨਾਂ ਨੂੰ ਨਵੇਂ ਮੈਡੀਕੇਅਰ ਕਾਰਡਸ ਤੇ ਆਈਡੀ ਨੰਬਰਸ ਜਿਹੜੇ ਆ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਮਿਲਣਗੇ। ਤੇ ਜਿਹੜੀ ਫ੍ਰੀ ਦੇ ਵਿੱਚ ਕ੍ਰੈਡਿਟ ਮੋਨੀਟਰਿੰਗ ਸਰਵਿਸਿਜ਼ ਆ, ਜਿਨ੍ਹਾਂ ਦੇ ਇਹ ਆਈਡੈਂਟਿਟੀ ਚੋਰੀ ਹੋਈ ਆ, ਪਰਸਨਲ ਇਨਫੋਰਮੇਸ਼ਨ ਕੰਪਰੋਮਾਈਜ਼ ਹੋਈ ਆ, ਉਹ ਜਿਹੜੇ ਆ ਇਫੈਕਟ ਹੋਏ ਆ ਉਹਨਾਂ ਨੂੰ ਉਹ ਵੀ ਸਰਵਿਸ ਜਿਹੜੀ ਉਹ ਦਿੱਤੀ ਜਾਊਗੀ। ਕੁਝ ਸਮਾਂ ਪਹਿਲਾਂ ਰੈਂਸਮਵੇਅਰ ਅਟੈਕ ਹੋਇਆ ਸੀ ਗਵਰਨਮੈਂਟ ਦੇ ਹੀ ਇੱਕ ਸਬ ਕੰਟਰੈਕਟਰ ਆ ਉਸ ਦੇ ਉੱਤੇ, ਤੇ ਹੁਣ ਜਿਹੜਾ ਆ ਕਹਿੰਦੇ ਵੀ ਉਹਨਾਂ ਨੂੰ ਦੁਬਾਰਾ ਘੱਲਿਆ ਜਾਊਗਾ। ਕਹਿੰਦੇ ਵੀ ਚਿੱਠੀਆਂ ਘੱਲਣੀਆਂ ਉਹਨਾਂ ਨੇ ਆਲਰੇਡੀ ਸ਼ੁਰੂ ਕੀਤੀਆਂ ਆ। ਉਹ ਮੈਡੀਕੇਅਰ ਦੇ ਅੰਡਰ 64 ਮਿਲੀਅਨ ਲੋਕ ਆਉਂਦੇ ਨੇ ਤੇ ਇਹ ਜਿਹੜੇ 2.5 ਲੱਖ ਆ ਉਹ ਅੱਧੇ % ਤੋਂ ਵੀ ਘੱਟ ਰਿਪਰੈਜ਼ੈਂਟ ਕਰਦੇ ਆ, ਪਰ ਇਹ ਜਿਹੜੀ ਮੁਸ਼ਕਿਲ ਆ ਉਹ ਆ ਸਕਦੀ ਆ। ਸੋ ਕਹਿੰਦੇ ਵੀ ਲੋਕਾਂ ਦੀ ਆਈਡੈਂਟਿਟੀ, ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਇਨਫੋਰਮੇਸ਼ਨ ਨੂੰ ਸੇਫਗਾਰਡ ਕਰਨ ਦੀ ਸਾਡੀ ਪੂਰੀ ਜਿਹੜੀ ਉਹ ਕੋਸ਼ਿਸ਼ ਆ। ਹੋ ਸਕਦਾ ਵੀ ਆਪਣੇ ਵੀ ਕਈ ਕਮਿਊਨਿਟੀ ਦੇ ਵਿੱਚੋਂ ਕਈ ਲੋਕ ਹੋਣ ਜਿਨ੍ਹਾਂ ਦੀ ਇੱਦਾਂ ਇਹ ਆਈਡੈਂਟਿਟੀ ਇਸ ਦੇ ਵਿੱਚ ਚੋਰੀ ਹੋਈ ਆ, ਕੰਪਰੋਮਾਈਜ਼ ਹੋਈ ਆ। ਕਹਿੰਦੇ ਉਹਨਾਂ 'ਚ ਨਾਮ, ਐਡਰੈਸ, ਡੇਟ ਆਫ ਬਰਥ, ਫੋਨ ਨੰਬਰ, ਇੱਥੋਂ ਤੱਕ ਕਿ ਸੋਸ਼ਲ ਸਿਕਿਉਰਿਟੀ ਨੰਬਰ ਵੀ ਜਿਹੜਾ ਉਹ ਚੋਰੀ ਹੋਇਆ ਹੋ ਸਕਦਾ ਆ। ਮੈਡੀਕੇਅਰ ਬੈਨੀਫਿਸ਼ਰੀ ਆਈਡੈਂਟੀਫਾਇਰ, ਸੋ ਇਸ ਲਈ ਨਵੇਂ ਆਈਡੀ ਨੰਬਰ ਤੇ ਨਵੇਂ ਜਿਹੜੇ ਮੈਡੀਕੇਅਰ ਕਾਰਡ ਆ ਉਹ ਤੁਹਾਨੂੰ ਇਸ਼ੂ ਜਿਹੜੇ ਉਹ ਕੀਤੇ ਜਾਣਗੇ। ਹੋ ਸਕਦਾ ਕਿਸੇ ਦੇ ਕੋਲ ਜਿਹੜਾ ਪਿਆ ਆ ਉਹ ਚੱਲਣਾ ਬੰਦ ਹੋਵੇ, ਕਿ ਮੇ ਬੀ ਉਹਨੂੰ ਰਿਜੈਕਟ ਕਰ ਦੇਣਗੇ। ਵੇਟ ਤੁਹਾਨੂੰ ਜਿਹੜੀ ਇਸ ਦੇ ਵਿੱਚ ਕਰਨੀ ਪੈਣੀ ਆ। ਜਿਨ੍ਹਾਂ ਦੇ ਵੀ ਮੈਡੀਕੇਅਰ ਦੇ ਨਾਲ ਸੰਬੰਧਿਤ ਜਿਨ੍ਹਾਂ ਨੂੰ ਇਹ ਚਿੱਠੀ ਆਈ ਆ, ਧਿਆਨ ਰੱਖਣ, ਤੁਹਾਡੇ ਨਵੇਂ ਕਾਰਡ ਤੁਹਾਨੂੰ ਜਲਦੀ ਮਿਲ ਜਾਣਗੇ। ਜੀ ਬਿਲਕੁਲ। ਬਹੁਤ ਵੱਡੀ ਗਿਣਤੀ ਦੇ ਵਿੱਚ ਮੈਡੀਕੇਅਰ ਦੇ ਲੋਕ ਹੈਗੇ ਆ, 64 ਮਿਲੀਅਨ ਦੇ ਕਰੀਬ। ਸੋ ਧਿਆਨ ਰੱਖੋ, ਜੇ ਤੁਹਾਨੂੰ ਚਿੱਠੀ ਆਉਂਦੀ ਆ, ਚਿੱਠੀਆਂ ਵਾਰ-ਵਾਰ ਆਪਾਂ ਕਹਿੰਦੇ ਰਹਿੰਦੇ ਆ, ਆਪਣੀ ਕੌਮ ਨੂੰ ਚਿੱਠੀ ਪਾਉਣ ਦੀ ਆਦਤ ਨਹੀਂ, ਬੜੇ ਧਿਆਨ ਨਾਲ ਦੇਖਿਆ ਕਰੋ। ਇਹ ਨਾ ਹੋਵੇ ਵੀ ਤੁਹਾਡੇ ਨਾਂ ਤੇ ਫਿਰ ਕੋਈ ਪੂਰੀ ਕ੍ਰੈਡਿਟ ਜਿਹੜਾ ਹੈ ਕਾਰਡ ਬਣਾ ਕੇ ਤਾਂ ਰਗੜਾ ਲੱਗ ਜਾਏ। ਸੋ ਲੈਟਰ ਕੋਈ ਵੀ ਆਉਂਦਾ ਉਹਨੂੰ ਦੇਖੋ, ਜੇ ਆਪ ਨਹੀਂ ਸਮਝ ਆਉਂਦੀ ਕਿਸੇ ਗੁਆਂਢੀ ਨੂੰ ਜਾਂ ਕਿਸੇ ਹੋਰ ਨੂੰ ਵੀ ਜਿਹੜਾ ਤੁਸੀਂ ਦਿਖਾ ਸਕਦੇ ਹੋ। ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਕਾਲਜ ਸਟੂਡੈਂਟ ਕੈਨੀ ਡੀਲੈਂਡ ਜੂਨੀਅਰ ਜੋ ਕਾਫੀ ਦਿਨਾਂ ਤੋਂ 2 ਹਫ਼ਤਿਆਂ ਤੋਂ ਮਿਸਿੰਗ ਸੀਗਾ, ਹੁਣ ਉਹਦੇ ਪੇਰੈਂਟਸ ਵੱਲੋਂ ਖਬਰ ਆ ਰਹੀ ਆ ਵੀ ਉਸ ਨੂੰ ਲੱਭ ਲਿਆ ਗਿਆ ਹੈਗਾ ਆ। ਕੈਨੀ ਡੀਲੈਂਡ ਜੂਨੀਅਰ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਸ਼ੁੱਕਰਵਾਰ ਨੂੰ ਕਾਲ ਕੀਤਾ ਅੱਜ ਸਵੇਰੇ, ਤੇ ਉਸਨੇ ਕਿਹਾ ਵੀ ਮੈਂ ਬਿਲਕੁਲ ਸੇਫ ਹੈਗਾ ਆ, ਸਪੇਨ ਦੇ ਵਿੱਚ ਹੈਗਾ ਇਸ ਟਾਈਮ, ਤੇ ਉਹਦੀ ਜਿਹੜੀ ਮਦਰ ਆ ਉਹ ਫਰਾਂਸ 'ਚ ਆ, ਉਹ ਉਸਨੂੰ ਹੁਣ ਲੈਣ ਜਾ ਰਹੀ ਹੈਗੀ ਆ। ਪਹਿਲਾਂ ਉਹਦੇ ਫਾਦਰ ਕੈਂਡੀ ਲੈਂਡ ਸੀਨੀਅਰ ਉਹਨਾਂ ਨੇ CNN ਨੂੰ ਦੱਸਿਆ ਸੀ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਥੇ ਸਾਡਾ ਮੁੰਡਾ ਜਿਹੜਾ ਚਲਾ ਗਿਆ। ਸੀਨੀਅਰ ਸੀ ਉਹ ਸੈਂਟ ਜੌਨ ਫਿਸ਼ਰ ਯੂਨੀਵਰਸਿਟੀ ਰੋਚੈਸਟਰ ਨਿਊਯਾਰਕ ਦੇ ਵਿੱਚ, ਤੇ ਸਟੱਡੀ ਕਰ ਰਿਹਾ ਸੀ ਯੂਨੀਵਰਸਿਟੀ ਆਫ ਗ੍ਰੇਨੋਬਲੇ ਐਲਪਸ ਦੇ ਵਿੱਚ ਐਕਸਚੇਂਜ ਸਟੂਡੈਂਟ ਦੇ ਅੰਡਰ। ਤੇ ਹੁਣ ਸਾਨੂੰ ਪਤਾ ਲੱਗ ਗਿਆ ਵੀ ਉਹ ਕਿਸ ਜਗ੍ਹਾ ਦੇ ਉੱਤੇ ਆ, ਤੇ ਅਸੀਂ ਉਸ ਨੂੰ ਇੱਥੇ ਵਾਪਸ ਲੈ ਆਵਾਂਗੇ। ਜੀ ਕਹਿੰਦੇ ਉਹਨੇ ਅਜੇ ਇਹ ਨਹੀਂ ਦੱਸਿਆ ਵੀ ਉਹ 2 ਵੀਕ ਕਿੱਥੇ ਰਿਹਾ, ਕੀ ਕਰਦਾ ਜਿਹੜਾ ਹੋ ਰਿਹਾ ਆ। ਜਿੱਥੇ ਐਕਸਚੇਂਜ ਸਟੂਡੈਂਟ ਦੇ ਤੌਰ ਦੇ ਉੱਤੇ ਗਿਆ ਸੀਗਾ ਉਹ ਫਰਾਂਸ ਦੇ ਵਿੱਚ ਸੀਗਾ। ਜਿਹੜੀ ਔਰਤ ਇਸ ਨੂੰ ਡੀਲੈਂਡ ਨੂੰ ਹੋਸਟ ਜਿਹੜੀ ਉਹ ਕਰ ਰਹੀ ਸੀ, ਕਹਿੰਦੇ ਵੀ ਉਹ ਵੋਲੰਟੀਅਰਲੀ ਆਪਣੇ ਆਪ ਹੀ ਛੱਡ ਕੇ ਉੱਥੋਂ ਜਿਹੜਾ ਉਹ ਚਲਾ ਗਿਆ ਸੀਗਾ। ਪਰ ਇਹ ਆ ਵੀ ਭਾਈ ਇਸ ਤਰੀਕੇ ਦੇ ਨਾਲ ਦਿੱਕਤ ਆ ਜਾਂਦੀ ਆ। ਇੰਟਰਪੋਲ ਨੇ ਯੈਲੋ ਨੋਟਿਸ ਵੀ ਡੀਲੈਂਡ ਦੇ ਲਈ ਜਿਹੜਾ ਇਸ਼ੂ ਕੀਤਾ ਸੀਗਾ, ਜਿਹੜਾ ਕਿ ਮਿਸਿੰਗ ਪਰਸਨਸ ਜ਼ਿਆਦਾਤਰ ਜਿਹੜੇ ਮਾਈਨਰਸ ਦੇ ਲਈ ਉਹ ਇਸ਼ੂ ਕਰਦੇ ਨੇ। ਇਹ 27 ਨਵੰਬਰ ਤੋਂ ਲਾਪਤਾ ਮੁੰਡਾ ਦੱਸਿਆ ਜਾਂਦਾ ਸੀਗਾ। ਜੇ ਕਿਸੇ ਨੂੰ ਕੋਈ ਵੀ ਇੱਦਾਂ ਦਾ ਫਤੂਰ ਜਿਹੜਾ ਉਹ ਚੜਿਆ ਆ, ਕੋਈ ਛੱਡ ਕੇ ਕਿਤੇ ਜਾਣਾ, ਵੀ ਭਾਈ ਪਿੱਛੇ ਸਾਰਿਆਂ ਦੇ ਸਾਹ ਸੁੱਕ ਜਾਂਦੇ ਹੁੰਦੇ ਆ। ਮਾੜਾ ਮੋਟਾ ਕਿਤੇ ਕੋਈ ਇਸ਼ਾਰਾ, ਕਿਤੇ ਕੋਈ ਦੱਸ ਕੇ ਜਿਹੜਾ ਉਹ ਜਾਇਆ ਕਰੋ। ਫਿਕਰਮੰਦੀ ਜਿਹੜੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਹਰਜੋਤ ਸਿੰਘ ਜੀ ਵੱਧ ਜਾਂਦੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਚਰਚਾ ਜੇ ਕਰਦੇ ਜਾਈਏ, ਫੋਰਡ ਨੇ ਇੱਕ ਵਾਰੀ ਫੇਰ ਜਿਹੜਾ F-150 ਲਾਈਟਨਿੰਗ ਪਿਕਅਪ ਟਰੱਕ ਜਿਹੜਾ ਹੈਗਾ ਇਲੈਕਟ੍ਰਿਕ ਟਰੱਕ ਆ, ਉਸ ਦੀਆਂ ਪ੍ਰਾਈਸਿਸ ਨੂੰ ਵਧਾ ਦਿੱਤਾ ਆ। ਰਾ ਮਟੀਰੀਅਲ ਦੀ ਪ੍ਰੋਬਲਮ, ਬੈਟਰੀਜ਼ ਦੀ ਜਿਹੜੀ ਪ੍ਰੋਬਲਮ ਤੋਂ ਭਾਵ ਵੀ ਜਿਹੜਾ ਘਾਟ ਜਿਹੜੀ ਆ ਉਹਦੇ ਕਰਕੇ ਕਈ ਚੀਜ਼ਾਂ ਦਾ ਪ੍ਰਾਈਸ ਵੱਧ ਰਿਹਾ ਆ।
ਜਦੋਂ ਤੋਂ ਇਹਨਾਂ ਨੇ ਫੋਰਡ ਨੇ ਆਪਣਾ ਜਿਹੜਾ 150 ਲਾਈਟਨਿੰਗ ਟਰੱਕ ਪਿਕਅਪ ਅਨਾਉਂਸ ਕੀਤਾ ਸੀ, ਉਸ ਦੇ ਵਿੱਚ ਹੁਣ ਤੱਕ ਉਸ ਲਾਂਚ ਤੋਂ ਲੈ ਕੇ 40% ਪ੍ਰਾਈਸ ਜਿਹੜਾ ਆ ਉਸ ਨੂੰ ਇਹ ਵਧਾ ਜੀ ਚੁੱਕੇ ਹੈਗੇ ਆ। ਸੋ ਇੱਕ ਟਾਈਮ ਦੇ ਉੱਤੇ ਇਹਨਾਂ ਨੇ ਇੱਦਾਂ ਕਿਹਾ ਸੀਗਾ ਵੀ 40,000 ਦੇ ਤਕਰੀਬਨ ਪ੍ਰਾਈਸ ਹੋਊਗਾ ਜੀ ਇਸ ਪਿਕਅਪ ਟਰੱਕ ਦਾ। ਸਾਰੇ ਜਾਣੇ ਭੁਚੱਕੇ ਜਿਹੜੇ ਉਹ ਰਹਿ ਗਏ। ਇਹ ਮਈ 2021 ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀ ਤੇ ਇਸ ਟਾਈਮ ਸਟਾਰਟਿੰਗ ਪ੍ਰਾਈਸ ਇਸ ਦਾ $56,000 ਦੇ ਉੱਤੇ ਆਲਮੋਸਟ ਉਹ ਪਹੁੰਚ ਚੁੱਕਾ ਹੈਗਾ ਆ। ਸੋ ਫੋਰਡ ਦੇ ਜਿਹੜੇ ਸਪੋਕਸਵੂਮਨ ਆ ਉਹਨਾਂ ਨੇ ਈਮੇਲ ਜਿਹੜੀ ਉਹ ਘੱਲੀ ਆ, ਕਹਿੰਦੇ ਵੀ ਗੱਡੀਆਂ ਦੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੂੰ ਐਡਜਸਟ ਜਿਹੜਾ ਉਹ ਕੀਤਾ ਜਾਂਦਾ। ਇਹ ਨਾਰਮਲ ਕੋਰਸ ਆਫ ਬਿਜ਼ਨਸ ਹੈ, ਪਰ ਲੋਕਾਂ ਦੇ ਲਈ ਬੜੀ ਜਿਹੜੀ ਇੱਕ ਗੱਲ ਕਹਿ ਲਓ ਵੀ ਔਖੀ ਜਿਹੜੀ ਬਣੀ ਪਈ ਆ। ਹੋ ਸਕਦਾ ਜਿਹੜਾ ਸੋਚ ਰਿਹਾ ਹੋਊਗਾ ਵੀ 40,000 ਤੇ 56,000 'ਚ ਫਰਕ ਬਹੁਤ ਜ਼ਿਆਦਾ ਆ, ਕੋਈ ਸੋਚਦਾ ਹੋਊਗਾ ਵੀ ਇਲੈਕਟ੍ਰਿਕ ਟਰੱਕ ਜਿਹੜਾ ਉਹ ਲਵਾਂਗੇ ਤਾਂ ਹੁਣ ਉਸ ਨੂੰ ਮੁੜ ਦੁਬਾਰਾ ਇਸ ਦੇ ਵਿੱਚ ਵਿਚਾਰ ਕਰਨਾ ਪੈ ਸਕਦਾ ਹੈਗਾ ਆ। ਸੋ ਹੁਣ ਤੱਕ F-150 ਲਾਈਟਨਿੰਗ ਜਿਹੜੇ ਇਹਨਾਂ ਨੇ 13,258 ਟਰੱਕ ਜਿਹੜੇ ਉਹ ਵੇਚੇ ਆ ਨਵੰਬਰ ਦੇ ਅਖੀਰ ਤੱਕ। ਜੀ ਸੋ ਬਿਲਕੁਲ ਉਹ ਕਹਿੰਦੇ ਸੀ ਵੀ ਨੈਕਸਟ ਫਾਲ ਤੱਕ ਆਪਾਂ 1.5 ਲੱਖ ਟਰੱਕ ਪ੍ਰੋਡਿਊਸ ਕਰ ਦੇਣੇ ਆ। ਡਿਮਾਂਡ ਇੰਨੀ ਜ਼ਿਆਦਾ ਆ, ਕਹਿੰਦੇ ਥਰਡ ਸ਼ਿਫਟ ਵਰਕਰਸ ਦੀ ਮਿਸ਼ੀਗਨ ਦਾ ਜਿਹੜਾ ਪਲਾਂਟ ਆ ਜਿੱਥੇ ਇਹ ਬਣਦੇ ਆ ਉੱਥੇ ਕ੍ਰੀਏਟ ਕੀਤੀ ਗਈ ਆ। ਪਰ ਹੁਣ ਤੁਸੀਂ ਹਿਸਾਬ ਲਾ ਲਓ ਵੀ ਪਿਛਲੇ ਮਈ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਟਰੱਕ ਦੀ ਪ੍ਰਾਈਸ $39,974 ਹੋਊਗੀ। ਸੋ 40% ਵਧਾ ਕੇ ਹੁਣ 55,974 1.5 ਸਾਲ ਦੇ ਵਿੱਚ ਹੋ ਗਈ ਹੈਗੀ ਆ। ਸੋ ਇੱਥੋਂ ਹੀ ਤੁਸੀਂ ਹੁਣ ਇਨਫਲੇਸ਼ਨ ਦਾ ਵੀ ਅੰਦਾਜ਼ਾ ਲਾ ਲਓ ਤੇ ਹਰ ਇੱਕ ਚੀਜ਼ ਕਿੰਨੀ ਜ਼ਿਆਦਾ ਜਿਹੜੀ ਮਹਿੰਗੀ 1 ਸਾਲ ਦੇ ਵਿੱਚ ਹੋ ਰਹੀ ਹੈਗੀ ਆ। ਇੱਥੋਂ ਤੱਕ ਕਿ ਜਿਹੜੇ ਲਾਸਟ ਟਾਈਮ ਵੀ ਉਹਨਾਂ ਨੇ ਪ੍ਰਾਈਸ ਦਿੱਤੀ ਸੀ ਉਹ 50,000 51,000 ਸੀ, ਉਹਦੇ ਤੋਂ ਵੀ $4,000 ਇਹਨਾਂ ਨੇ ਹੁਣ ਇਨਕਰੀਜ਼ ਕੀਤਾ ਹੈ। ਤੇ ਜਿੱਦਾਂ ਆਪਾਂ ਦੱਸਿਆ ਵੀ ਓਵਰਆਲ ਜਦੋਂ ਤੋਂ ਅਨਾਉਂਸ ਕੀਤਾ ਉਦੋਂ ਤੋਂ 40% ਇਨਕਰੀਜ਼ ਇਸ ਦੇ ਵਿੱਚ ਇਹਨਾਂ ਨੇ ਕਰ ਦਿੱਤਾ ਹੈਗਾ ਆ। ਅਗਲੀ ਜੀ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਵੀ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਈਲਨ ਮਸਕ ਨੇ ਕੁਝ ਜਰਨਲਿਸਟ ਬੈਨ ਕੀਤੇ ਆ। ਉਹਦਾ ਕੀ ਕਾਰਨ ਆ, ਕੀ ਉਸਦੀ ਜਿਹੜੀ ਇਸ ਟਾਈਮ ਪ੍ਰਤੀਕਿਰਿਆ ਆ ਰਹੀ ਆ ਉਹ ਦੱਸਦੇ ਆ। ਮਾਰਗੇਜ ਰੇਟਸ ਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ। ਪੇਰੂ ਦੇ ਵਿੱਚ ਸਾਬਕਾ ਰਾਸ਼ਟਰਪਤੀ ਉਹਨੂੰ ਕੀ ਜਿਹੜਾ ਆ ਉਹ ਕੀਤਾ ਗਿਆ ਆ, ਜਿਹਨੂੰ ਲਾਹ ਦਿੱਤਾ ਗਿਆ ਸੀ ਅਹੁਦੇ ਤੋਂ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਤੇ ਨਾਲ ਹੀ ਇਕਨੋਮੀ ਦੇ ਵਿੱਚ ਹੀ ਕ੍ਰਿਪਟੋ ਕਰੰਸੀਜ਼ ਦੇ ਨਾਲ ਜਿਹੜੇ ਲੋਕ ਉਸ ਨੂੰ ਪ੍ਰਮੋਟ ਕਰਦੇ ਸੀਗੇ ਉਹਨਾਂ ਦਾ ਕੀ ਬਣ ਰਿਹਾ ਹੁਣ, ਉਹ ਜਾਣਕਾਰੀਆਂ ਸਾਂਝੀਆਂ ਕਰਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਜੀ। ਅਗਲੀ ਖਬਰਾਂ ਵੱਲ ਚਲੀਏ। ਰਾਜਕਰਮੀਤ ਸਿੰਘ ਜੀ, ਇੱਕ ਬਰਲਿਨ ਜਰਮਨੀ ਤੋਂ ਖਬਰ ਆ ਰਹੀ ਹੈ ਵੀ ਉੱਥੇ ਇੱਕ ਬਹੁਤ ਵੱਡਾ ਐਕੁਆਰੀਅਮ ਸੀਗਾ ਲੌਬੀ ਦੇ ਵਿੱਚ, ਰੈਡੀਸਨ ਬਲੂ ਹੋਟਲ ਦੇ ਵਿੱਚ, ਜਿਹਦੇ ਵਿੱਚ 2,65,000 ਗੈਲਨ ਪਾਣੀ ਸੀ ਤੇ 1,500 ਦੇ ਕਰੀਬ ਮੱਛੀਆਂ ਸੀਗੀਆਂ। ਆਲ ਆਫ ਸਡਨ ਉਹ ਫਟ ਗਿਆ ਤੇ ਲੱਕਲੀ ਕਹਿੰਦੇ ਫਟਿਆ ਉਹ ਸਵੇਰੇ ਹੀ, ਪਰ ਉਹਦੇ ਨਾਲ ਜਿਹੜਾ ਮਾਲੀ ਨੁਕਸਾਨ ਬਹੁਤ ਹੋਇਆ, ਜਾਨੀ 2 ਦੇ ਥੋੜੀਆਂ ਸੱਟਾਂ ਲੱਗੀਆਂ।
ਤੇ ਬਰਲਿਨ ਦੇ ਜੋ ਮੇਅਰ ਆ ਉਹ ਕਹਿੰਦੇ ਭਈ ਇਹ ਸਾਰਾ ਕੁਝ ਉਸ ਟਾਈਮ ਵਾਪਰਿਆ ਜਿਸ ਟਾਈਮ ਟ੍ਰੈਫਿਕ ਨਹੀਂ ਹੁੰਦਾ, ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ। 100 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਤੇ ਪੁਲਿਸ ਆਫੀਸਰਸ ਆ ਉਹ ਇਸ ਜਗ੍ਹਾ ਨੂੰ ਕਲੀਨ ਅਪ ਕਰਨ ਦੇ ਵਿੱਚ ਲੱਗੇ ਹੋਏ ਸੀ। ਸੋ ਇਹ ਬਹੁਤ ਹੀ ਵੱਡਾ ਐਕੁਆਰੀਅਮ ਮੱਛੀਆਂ ਦਾ ਇੱਕ ਬਣਾਇਆ ਹੋਇਆ ਸੀ, ਜਿਹਦੇ ਵਿੱਚ 100 ਵੱਖ-ਵੱਖ ਸਪੀਸੀਜ਼ ਜਿਹੜੀਆਂ ਮੱਛੀਆਂ ਦੀਆਂ ਆ ਉਹ ਰੱਖੀਆਂ ਹੋਈਆਂ ਸੀ। ਜੀ, ਉੱਥੇ ਕਈਆਂ ਨੂੰ ਇਵੈਕੂਏਟ ਕਰਨਾ ਪਿਆ, ਰੀਲੋਕੇਟ ਜਿਹੜੇ ਗੈਸਟ ਉੱਥੇ ਪਹੁੰਚੇ ਸੀਗੇ ਉਹਨਾਂ ਨੂੰ ਉੱਥੇ ਕਰਨਾ ਪਿਆ ਹੈਗਾ। ਐਕਵਾਡੋਮ ਕਰਕੇ ਇਸ ਦਾ ਨਾਮ ਰੱਖਿਆ ਗਿਆ ਸੀ। ਕਈ ਮੰਜ਼ਿਲਾਂ ਉੱਚਾ ਜਿਹੜਾ ਇਹ ਐਕੁਏਰੀਅਮ ਗੋਲ ਸਿਲੰਡਰ ਦੀ ਸ਼ੇਪ ਦੇ ਵਿੱਚ ਜਿਹੜਾ ਆ ਉੱਥੇ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਈਲਨ ਮਸਕ ਨੇ ਅਚਨਚੇਤੇ ਕਈ ਜਿਹੜੇ ਪੱਤਰਕਾਰ ਜਿਹੜੇ ਉਸ ਦੀਆਂ ਜਾਂ ਟਵਿੱਟਰ ਦੀਆਂ ਖਬਰਾਂ ਦੇ ਉੱਤੇ ਨਜ਼ਰ ਰੱਖਦੇ ਸੀਗੇ ਜਾਂ ਰਿਪੋਰਟ ਕਰਦੇ ਸੀ, ਉਹਨਾਂ ਨੂੰ ਬਗੈਰ ਕਿਸੇ ਵਾਰਨਿੰਗ ਤੋਂ ਕਹਿੰਦੇ ਜਿਹੜਾ ਸਸਪੈਂਡ ਕਰ ਦਿੱਤਾ, ਉਹਨਾਂ ਦੇ ਅਕਾਊਂਟ ਸਸਪੈਂਡ ਕਰ ਦਿੱਤੇ। ਇਹਨਾਂ ਵਿੱਚ ਜਿਹੜੇ ਵਾਸ਼ਿੰਗਟਨ ਪੋਸਟ ਤੋਂ ਲੈ ਕੇ CNN ਤੋਂ ਲੈ ਕੇ MSNBC ਦੇ ਜਿਹੜੇ ਪੱਤਰਕਾਰ ਆ ਉਹ ਜਿਹੜੇ ਉਹ ਸ਼ਾਮਿਲ ਆ। ਸਭ ਤੋਂ ਪਹਿਲਾਂ ਈਲਨ ਜੈਟ ਕਰਕੇ ਜਿਹੜਾ ਮੁੰਡਾ ਇੱਕ ਚਲਾਉਂਦਾ ਸੀ, ਜਿਹੜੇ ਇਸ ਦੀ ਪਬਲਿਕ ਇਨਫੋਰਮੇਸ਼ਨ ਅਵੇਲੇਬਲ ਜਿਹੜੀ ਹੁੰਦੀ ਆ ਉਸੇ ਨੂੰ ਪੋਸਟ ਕਰਦਾ ਹੁੰਦਾ ਸੀ, ਇਹਦਾ ਵੀ ਜੈਟ ਕਿੱਥੇ ਜਾ ਰਿਹਾ ਹੈ, ਕਿੱਥੇ ਹੈਗਾ ਆ। ਉਸ ਦੇ ਉੱਤੇ ਪਹਿਲਾਂ ਇਹਨੇ ਕਿਹਾ ਸੀਗਾ ਵੀ ਉਸ ਨੂੰ ਮੈਂ ਕਦੀ ਸਸਪੈਂਡ ਨਹੀਂ ਕਰੂੰਗਾ, ਪਰ ਅਚਨਚੇਤੇ ਫਿਰ ਇਸਨੇ ਸਸਪੈਂਡ ਜਿਹੜਾ ਉਹ ਕਰ ਦਿੱਤਾ। ਅੱਜ ਇਸ ਦੇ ਕਰਕੇ ਕਹਿੰਦੇ ਕਾਫੀ ਜਿਹੜੀ ਆ ਹਾਹਾਕਾਰ ਜਿਹੜੀ ਉਹ ਮਚੀ ਆ। ਉਹ ਕਹਿੰਦੇ ਵੀ ਆਪਣੇ ਆਪ ਨੂੰ ਇਹ ਫ੍ਰੀ ਸਪੀਚ ਐਬਸੋਲਿਸਟ ਕਹਿਣ ਵਾਲਾ, ਜਦੋਂ ਇਹਦੇ ਤੇ ਕੋਈ ਵੀ ਗੱਲ ਆਉਂਦੀ ਹੈ, ਇਹਨੂੰ ਕੋਈ ਕ੍ਰਿਟਿਸਾਈਜ਼ ਜਿਹੜਾ ਆ ਉਹ ਕਰਦਾ ਆ ਤੇ ਉਸ ਚੀਜ਼ ਦੇ ਉੱਤੇ ਝੱਟ ਦੇਣੀ ਸਸਪੈਂਸ਼ਨ ਕਰ ਦਿੰਦਾ। ਪਰ ਇਸ ਦੇ ਜਵਾਬ ਦੇ ਵਿੱਚ ਈਲਨ ਮਸਕ ਨੇ ਕਿਹਾ, ਕਹਿੰਦਾ ਵੀ ਮੈਨੂੰ ਚਾਹੇ ਤੁਸੀਂ ਸਾਰੀ ਦਿਹਾੜੀ ਕ੍ਰਿਟਿਸਾਈਜ਼ ਕਰੀ ਚੱਲੋ, ਉਹਦਾ ਕੋਈ ਚੱਕਰ ਨਹੀਂ ਆ, ਪਰ ਮੇਰੀ ਰੀਅਲ ਟਾਈਮ ਲੋਕੇਸ਼ਨ ਜਿਹੜਾ ਉਹ ਦੱਸਣਾ ਆ ਉਹ ਟੋਟਲੀ ਗਲਤ ਆ। ਕਹਿੰਦੇ ਵੀ ਇਹ ਤਾਂ ਅਸੈਸੀਨੇਸ਼ਨ ਵਾਲੀ ਨੂੰ ਜਿਹੜਾ ਸੱਦਾ ਦੇਣ ਵਾਲੀ ਗੱਲ ਆ ਉਹ ਹੋ ਜਾਂਦੀ ਆ। ਸੋ ਹੁਣ ਇਸ ਦੇ ਉੱਤੇ ਕਈਆਂ ਦੀਆਂ ਵੱਖ-ਵੱਖ ਟਿੱਪਣੀਆਂ ਜਿਹੜੀਆਂ ਆ ਰਹੀਆਂ ਆ UN ਦੇ ਦੁਆਰਾ, ਤੇ ਉੱਥੇ ਜਿਹੜੇ ਯੂਰਪੀਅਨ ਸੰਘ ਉਸ ਦੇ ਵਿੱਚ ਰਿਪੋਰਟਰਸ ਦੇ ਬੈਨ ਕਰਨ ਦੇ ਉੱਤੇ ਟਵਿੱਟਰ ਦੀ ਉਹਨਾਂ ਨੇ ਆਲੋਚਨਾ ਕੀਤੀ ਆ। ACLU ਵਾਲੇ ਕਹਿੰਦੇ ਵੀ ਫਸਟ ਜਿਹੜਾ ਅਮੈਂਡਮੈਂਟ ਆ ਉਹ ਅਧਿਕਾਰ ਦਿੰਦਾ ਆ ਟਵਿੱਟਰ ਨੂੰ ਜਾਂ ਈਲਨ ਮਸਕ ਨੂੰ ਇਹਨਾਂ ਨੂੰ ਸਸਪੈਂਡ ਕਰਨ ਦਾ, ਪਰ ਇਹ ਕਹਿੰਦੇ ਵੀ ਟੋਟਲੀ ਇਸਨੇ ਗਲਤ ਜਿਹੜਾ ਉਹ ਕੀਤਾ ਤੇ ਇਹਨਾਂ ਦੇ ਅਕਾਊਂਟ ਆ ਤੁਰੰਤ ਬਹਾਲ ਜਿਹੜੇ ਉਹ ਹੋਣੇ ਚਾਹੀਦੇ ਹੈਗੇ ਆ। ਸੋ ਕਾਫੀ ਵੱਡੇ ਕਹਿੰਦੇ ਪੱਤਰਕਾਰਾਂ ਦਾ ਨਾਮ ਇਸ ਦੇ ਵਿੱਚ ਹੈਗਾ ਆ। 7-8 ਜਿਹੜੇ ਜਰਨਲਿਸਟ ਆ ਜਿਹੜੇ ਕਵਰ ਕਰਦੇ ਸੀਗੇ ਈਲਨ ਮਸਕ ਤੇ ਟਵਿੱਟਰ ਕੰਪਨੀ ਨੂੰ ਜਾਂ ਉਸ ਦੀਆਂ ਹੋਰ ਕੰਪਨੀਜ਼ ਨੂੰ, ਉਹਨਾਂ ਦੇ ਉੱਤੇ ਇਹ ਸਸਪੈਂਸ਼ਨ ਲਗਾਈ ਗਈ ਹੈਗੀ ਆ, ਇਹੀ ਹਵਾਲਾ ਦੇ ਕੇ ਵੀ ਇਹ ਮੇਰੀ ਰੀਅਲ ਟਾਈਮ ਲੋਕੇਸ਼ਨ ਜਿਹੜੀਆਂ ਆ ਇਹ ਦੱਸ ਰਹੇ ਸੀਗੇ। ਜੀ ਬਿਲਕੁਲ। ਇਸੇ ਤਰ੍ਹਾਂ ਸਟੀਵ ਹਾਰਮਨ ਵੌਇਸ ਆਫ ਅਮਰੀਕਾ ਦੇ ਆ, ਉਹ ਕਹਿੰਦੇ ਵੀ ਮੈਨੂੰ ਵੀ ਬੈਨ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਜਿਹੜੇ ਜਰਨਲਿਸਟ ਨੂੰ ਬੈਨ ਕੀਤਾ ਗਿਆ ਸੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਆਵਾਜ਼ ਉਠਾਈ ਸੀਗੀ। ਨਾਨ ਪ੍ਰੋਫਿਟ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਜੋ ਡਿਫੈਂਡ ਕਰਦੀ ਆ ਜਰਨਲਿਸਟ ਨੂੰ ਪੂਰੀ ਦੁਨੀਆ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਸਸਪੈਂਸ਼ਨ ਦੇ ਉੱਤੇ ਸਾਡਾ ਕੰਸਰਨ ਆ ਇਹ ਨਹੀਂ ਹੋਣਾ ਚਾਹੀਦਾ, ਇਹ ਇੱਕ ਤਰ੍ਹਾਂ ਦੇ ਨਾਲ ਰਿਟੈਲੀਏਸ਼ਨ ਆ ਉਹਨਾਂ ਦੇ ਕੰਮ ਦੇ ਅਗੇਂਸਟ। ਜੀ ਬਿਲਕੁਲ। ਸੋ ਹੁਣ ਦੇਖੋ ਆਪਣੇ ਆਪ ਨੂੰ ਬੜਾ ਜਿਹੜਾ ਫ੍ਰੀ ਸਪੀਚ ਵਾਲਾ ਜਿਹੜਾ ਉਹ ਗਰਦਾਨਣ ਵਾਲਾ ਝੰਡਾ ਬਰਦਾਰ ਜਿਹੜਾ ਬਣਿਆ ਸੀਗਾ, ਇਵੈਂਚੁਅਲੀ ਕਈ ਤਰੀਕੇ ਦੀਆਂ ਇਸਨੇ ਪਿਛਲੇ ਕਈ ਦਿਨਾਂ ਦੇ ਵਿੱਚ ਇਦਾਂ ਦੇ ਕੰਮ ਜਿਹੜੇ ਉਹ ਕੀਤੇ ਆ। ਜਦੋਂ ਤੋਂ ਇਸਨੇ $44 ਬਿਲੀਅਨ ਦੀ ਟਵਿੱਟਰ ਨੂੰ ਜਿਹੜਾ ਉਹ ਖਰੀਦਿਆ ਹੈਗਾ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਉਤਾਰ ਚੜਾਵ ਜਿਹੜੇ ਉਹ ਦੇਖ ਚੁੱਕਾ ਹੈਗਾ ਆ ਤੇ ਦੇਖੋ ਕੀ ਹੁੰਦਾ ਆ। ਰੀਸੈਂਟਲੀ ਹਰਜੋਤ ਸਿੰਘ ਜੀ ਇੱਕ ਹੋਰ ਕੰਟਰੋਵਰਸੀ ਜਿਹੜੀ ਉਹ ਵਾਪਰੀ, ਇਹਨੇ ਮਿਲੀਅਨਸ ਆਫ ਤੇ $3.5 ਬਿਲੀਅਨ ਦੇ ਰੀਸੈਂਟਲੀ ਇਸਨੇ ਸ਼ੇਅਰ ਟੈਸਲਾ ਦੇ ਜਿਹੜੇ ਉਹ ਵੇਚੇ। ਉਸੇ ਦੌਰਾਨ ਲੋਕਾਂ ਨੂੰ ਇਹ ਕਹਿ ਰਿਹਾ ਸੀਗਾ ਵੀ ਲੌਂਗ ਟਰਮ ਜਿਹੜੇ ਸ਼ੇਅਰ ਆ ਉਹ ਤੁਸੀਂ ਰੱਖੋ, ਤੁਹਾਨੂੰ ਜਿਹੜਾ ਉਹ ਫਾਇਦਾ ਹੋਊਗਾ। ਸੋ ਕਈ ਲੱਖ ਜਿਹੜੇ ਆ ਮਿਲੀਅਨਸ ਜਿਹੜੇ ਇਸਨੇ ਸ਼ੇਅਰ ਵੇਚ ਕੇ $3.6 ਬਿਲੀਅਨ ਜਿਹੜਾ ਉਹ ਰੇਜ਼ ਕੀਤਾ ਸੀ। ਦੂਜੇ ਪਾਸੇ ਲੋਕਾਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਆਪਣੇ ਸ਼ੇਅਰ ਜਿਹੜੇ ਆ ਉਹ ਨਾ ਵੇਚੋ। ਸੋ ਹੁਣ ਕਈ ਤਰੀਕੇ ਦੀਆਂ ਕੰਟਰੋਵਰਸੀਜ਼ ਦੇ ਵਿੱਚੋਂ ਈਲਨ ਮਸਕ ਇਸ ਟਾਈਮ ਜਿਹੜਾ ਉਹ ਲੰਘ ਰਿਹਾ ਹੈਗਾ ਆ। ਓਬਵੀਅਸਲੀ ਜਿਹੜੇ ਉਸਦੇ ਕੁਝ ਫੈਨਸ ਆ ਉਹ ਕਹਿੰਦੇ ਵੀ ਜੋ ਵੀ ਇਹ ਕਰਦਾ ਬਿਲਕੁਲ ਠੀਕ ਆ,
ਤੇ ਕਈ ਜਿਹੜੇ ਆ ਇਸ ਦੀ ਆਲੋਚਨਾ ਵੀ ਜਿਹੜੀ ਉਹ ਕਰ ਰਹੇ ਆ। ਪਰ ਮਸਕ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵਧੂਗਾ। ਪਰ ਉਸਨੇ ਇਹ ਚੀਜ਼ ਜਿਹੜੀ ਇੱਕ ਚੀਜ਼ ਜਿਹੜੀ ਉਹ ਜ਼ਰੂਰ ਕਲੀਅਰ ਕੀਤੀ, ਉਹ ਖੁਦ ਵੀ ਇਸ ਦੇ ਉੱਤੇ ਉਹ ਲਿਖਦਾ ਰਹਿੰਦਾ ਟਵਿੱਟਰ ਦੇ ਉੱਤੇ, ਵੀ ਜਿਹੜਾ ਵੋਕ ਜਿਹੜਾ ਵਾਇਰਸ ਆ ਉਸ ਨੂੰ ਜਿਹੜਾ ਆਪਾਂ ਨੂੰ ਖਤਮ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਕਾਫੀ ਲੋਕ ਉਸ ਚੀਜ਼ ਦੀ ਆਲੋਚਨਾ ਵੀ ਕਰਦੇ ਆ, ਓਬਵੀਅਸਲੀ ਜਿਹੜੇ ਲੈਫਟ ਲੀਨਿੰਗ ਥੋੜੇ ਜ਼ਿਆਦਾ ਹੁੰਦੇ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਬ੍ਰਿਟਨੀ ਗਰਾਈਨਰ, ਜਿਸ ਨੂੰ ਰਸ਼ੀਆ ਵਾਲਿਆਂ ਨੇ ਛੱਡਿਆ ਸੀ ਤੇ ਉਹ USA 'ਚ ਪਹੁੰਚ ਚੁੱਕੀ ਆ। ਅੱਜ ਉਸਨੇ ਪਹਿਲੀ ਇੰਟਰਵਿਊ ਦਿੱਤੀ ਆ। ਉਹਦੇ ਵਿੱਚ ਉਸਨੇ ਇਹ ਕਿਹਾ ਆ ਵੀ ਆਉਣ ਵਾਲੇ ਜਿਹੜੇ ਮੈਚ ਆ ਉਹਨਾਂ ਦੇ ਵਿੱਚ ਉਹ ਖੇਲੇਗੀ। ਇਹ ਉਸਨੇ ਕਲੀਅਰ ਕਰ ਦਿੱਤਾ। WNBA ਦਾ ਜਿਹੜਾ ਸੀਜ਼ਨ ਆ ਆਉਣ ਵਾਲਾ, ਫੀਨਿਕਸ ਮਰਕਰੀ ਦੇ ਮੁਤਾਬਕ ਉਹ ਉਸ ਦੇ ਵਿੱਚ ਬਾਸਕਟਬਾਲ ਖੇਲਣ ਜਾ ਰਹੀ ਆ। 2 ਟਾਈਮ 올림픽 골ਡ ਮੈਡਲਿਸਟ ਰਹਿ ਚੁੱਕੀ ਆ ਬ੍ਰਿਟਨੀ ਗਰਾਈਨਰ। ਜੀ ਬਿਲਕੁਲ। ਕਹਿੰਦੀ ਵੀ ਕਾਫੀ ਔਖਾ ਵਕਤ ਸੀਗਾ, ਕਹਿੰਦੀ ਮੈਂ ਉੱਥੇ ਜਿਹੜਾ ਉਹ ਕੱਢਿਆ। ਇਹਦੇ ਬਦਲੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਵਿਕਟਰ ਬੋਟ ਜਿਹੜਾ ਉਸ ਨੂੰ ਛੱਡਿਆ ਸੀਗਾ। ਆਰਮਸ ਡੀਲਰ ਸੀਗਾ, ਨੋਨ ਜਿਹੜਾ ਅਪਰਾਧੀ ਸੀਗਾ, ਉਹ ਛੱਡਿਆ ਸੀਗਾ। ਓਬਵੀਅਸਲੀ ਗਰਾਈਨਰ ਦੇ ਜਿਹੜੇ ਹਰਜੋਤ ਸਿੰਘ ਜੀ ਘਰ ਵਾਲੇ ਆ, ਉਹਦੇ ਫੈਮਿਲੀ, ਉਹਨਾਂ ਨੇ ਤਾਂ ਸ਼ਲਾਘਾ ਕੀਤੀ। ਪਰ ਦੂਜੇ ਪਾਸਿਓਂ ਜਿਹੜਾ ਜਿਸ ਬੰਦੇ ਨੂੰ ਛੱਡਿਆ ਗਿਆ ਆ ਉਸ ਦੀ ਆਲੋਚਨਾ ਵੀ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਵੀ ਇਹ ਬੰਦੇ ਨੂੰ ਜਿਹੜਾ ਉਹ ਨਹੀਂ ਛੱਡਣਾ ਚਾਹੀਦਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ ਕੁਛ ਇਕਨੋਮੀ ਦੇ ਨਾਲ ਸੰਬੰਧਿਤ ਖਬਰਾਂ, ਈਲੋਨ ਮਸਕ ਦੇ ਨਾਲ ਹੀ ਜਿਹੜੀਆਂ ਕੁਝ ਖਬਰਾਂ ਆ। ਹੁਣ ਟੈਸਲਾ ਦੇ ਜਿਹੜੇ ਸ਼ੇਅਰ ਹੋਲਡਰਸ ਆ ਉਹ ਬੜੇ ਚਿੰਤਤ ਆ। ਕਹਿੰਦੇ ਵੀ 3 ਕੰਪਨੀਆਂ ਨੂੰ ਕਿੱਦਾਂ ਇਹ ਰਨ ਕਰ ਸਕਦਾ। ਟਵਿੱਟਰ ਨੂੰ ਵੀ ਕਰ ਰਿਹਾ, SpaceX ਨੂੰ ਵੀ ਦੇਖ ਰਿਹਾ ਆ, ਟੈਸਲਾ ਨੂੰ ਵੀ ਜਿਹੜਾ ਉਹ ਦੇਖ ਰਿਹਾ ਆ। ਟੈਸਲਾ ਦੇ ਵਿੱਚ ਤਾਂ ਇਹ ਕਹਿੰਦੇ ਚਰਚਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਵੀ ਕਹਿੰਦੇ ਆ ਵੀ ਸਾਡਾ ਹੁਣ ਕੋਈ ਵਰਕਿੰਗ CEO ਨਹੀਂ ਹੈਗਾ। ਹੁਣ ਤੱਕ ਦੀ ਸਭ ਤੋਂ ਮਹਿੰਗੀ ਇਨਵੈਸਟਮੈਂਟ ਕਿਉਂਕਿ ਮਸਕ ਨੇ ਟਵਿੱਟਰ ਦੇ ਵਿੱਚ ਕੀਤੀ ਆ, ਸੋ ਉਸ ਨੂੰ ਪੈਰਾਂ ਸਿਰ ਲਿਆਉਣ ਦੀ ਆਪਣੇ ਵੱਲੋਂ ਉਹ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਜੋ ਸੋਚਦਾ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲੇ। ਤੇ ਟੈਸਲਾ ਵਾਲੇ ਜਿਹੜੇ ਆ ਕਿਤੇ ਲੱਗਦਾ ਉਹਨਾਂ ਨੂੰ ਵੀ ਸਾਡੇ ਨਾਲ ਇਹ ਧੋਖਾ ਹੋ ਰਿਹਾ ਹੈ ਤੇ ਸਾਡਾ ਜਿਹੜਾ CEO ਆ ਦੂਜੇ ਪਾਸੇ ਧਿਆਨ ਜ਼ਿਆਦਾ ਦੇਈ ਜਾ ਰਿਹਾ ਆ। ਉਧਰ ਗੋਲਡਮੈਨ ਸੈਕਸ ਇਹ ਪਲਾਨ ਕਰ ਰਿਹਾ ਵੀ ਜਨਵਰੀ ਦੇ ਵਿੱਚ 8% EMPLOYE ਆ ਉਹਨਾਂ ਨੂੰ ਪਿੰਕ ਸਲਿੱਪ ਦਿੱਤੀ ਜਾਊਗੀ। ਉੱਥੇ ਵੀ ਕਾਸਟ ਕਟਿੰਗ ਦੇ ਚੱਲਦਿਆਂ ਹਰਜੋਤ ਸਿੰਘ ਜੀ ਆਪਣੇ EMPLOYEES ਦੀ ਉੱਥੇ ਉਹਨਾਂ ਨੇ ਛਾਂਟੀ ਕਰਨੀ ਆ। ਲੇਆਫਸ ਹੁਣ ਬੈਂਕਾਂ ਦੇ ਵਿੱਚ ਵੀ ਆਲਰੇਡੀ ਪਹੁੰਚ ਚੁੱਕੀ ਹੈਗੀ ਆ। ਸੋ ਇਹ ਜਿਹੜੀ ਖਬਰ ਹੈ ਉਹ ਆ ਰਹੀ ਆ। ਆਲਦੋ ਜਿਹੜੀ ਹਰਜੋਤ ਸਿੰਘ ਜੀ ਇੱਕ ਖਬਰ ਰੀਸੈਂਟਲੀ ਬੈਂਕਾਂ ਦੇ ਰੇਟਸ ਦੇ ਨਾਲ ਸੰਬੰਧਿਤ ਇਹ ਆ ਰਹੀ ਸੀ ਵੀ ਪਿਛਲੇ ਕੁਛ ਜਿਹੜੇ ਸਮੇਂ ਦੇ ਵਿੱਚ ਕੁਛ ਵੀਕਸ ਦੇ ਵਿੱਚ ਲਗਾਤਾਰ ਜਿਹੜਾ 30 ਈਅਰ ਫਿਕਸਡ ਐਵਰੇਜ ਆ ਉਹ ਥੱਲੇ ਵੱਲ ਨੂੰ ਜਿਹੜਾ ਉਹ ਆ ਰਿਹਾ ਹੈਗਾ ਹੈ। ਕਿੰਨਾ ਕੁ ਚਿਰ ਇਹ ਟ੍ਰੈਂਡ ਜਿਹੜਾ ਉਹ ਚੱਲੇਗਾ ਇਹ ਦੇਖਣ ਵਾਲੀ ਗੱਲ ਆ। ਜਦ ਕਿ ਦੂਜੇ ਪਾਸੇ ਜਿਹੜਾ ਫੈਡ ਆ ਅਜੇ ਵੀ ਇੰਟਰਸਟ ਰੇਟ ਆ, ਸੈਂਟਰਲ ਇੰਟਰਸਟ ਰੇਟ ਆ, ਉਸ ਨੂੰ ਲਗਾਤਾਰ ਵਧਾ ਰਿਹਾ ਹੈਗਾ ਆ। ਸੋ ਬੈਂਕਿੰਗ ਖੇਤਰ ਦੇ ਵਿੱਚ, ਟੈਕ ਖੇਤਰ ਦੇ ਵਿੱਚ, ਜਿਹੜੇ ਬਾਇਓਟੈਕ ਦੇ ਵਿੱਚ, ਇਹ ਸਾਰੇ ਪਾਸੇ ਜਿਹੜੇ ਲੇਆਫਸ ਦਾ ਦੌਰ ਆ ਉਹ ਚੱਲ ਰਿਹਾ ਹੈਗਾ ਜੀ। ਤੇ ਇਸੇ ਤਰ੍ਹਾਂ ਕੁਝ ਚਾਈਨਾ ਦੀਆਂ ਕੰਪਨੀਆਂ ਦੇ ਉੱਤੇ ਖਤਰਾ ਸੀ ਵੀ ਉਹਨਾਂ ਨੂੰ USA ਦੇ ਵਿੱਚ ਜੋ ਸਟਾਕ ਤੇ ਹੈਗੀਆਂ ਉਹਨਾਂ ਨੂੰ ਡੀਲਿਸਟ ਕੀਤਾ ਜਾਊਗਾ ਕਿਉਂਕਿ ਚਾਈਨਾ ਵਾਲੇ ਉਹਨਾਂ ਨੂੰ ਆਡਿਟ ਕਰਨ ਨਹੀਂ ਦਿੰਦੇ ਸੀਗੇ। ਹੁਣ ਇਹ ਅਨਾਉਂਸਮੈਂਟ ਆਈ ਹੈਗੀ ਆ। ਚਾਈਨੀਜ਼ ਅਥਾਰਟੀ ਨੇ ਚਾਈਨਾ ਦੀਆਂ ਜਿਹੜੀਆਂ ਕੰਪਨੀਆਂ ਵਾਲ ਸਟਰੀਟ ਦੇ ਉੱਤੇ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਅਲੀਬਾਬਾ ਆ, JD.com, ਇਹ ਕਾਫੀ ਵੱਡੀਆਂ ਕੰਪਨੀਆਂ ਆ, ਉਹਨਾਂ ਨੂੰ US ਦੀ ਜਿਹੜੀਆਂ ਅਕਾਊਂਟਿੰਗ ਓਵਰਸਾਈਟ ਬੋਰਡ ਆ ਉਸ ਨੂੰ ਅਥਾਰਟੀ ਦੇ ਦਿੱਤੀ ਆ ਵੀ ਤੁਸੀਂ ਕੱਲੀਆਂ ਇਹ 2 ਕੰਪਨੀਆਂ ਨਹੀਂ, ਇਸ ਤੋਂ ਬਿਨਾਂ 100 ਦੇ ਕਰੀਬ ਚਾਈਨਾ ਦੀਆਂ ਕੰਪਨੀਆਂ ਜੋ ਵਾਲ ਸਟਰੀਟ ਦੇ ਉੱਤੇ ਹੈਗੀਆਂ ਆ, ਜਿਨ੍ਹਾਂ 'ਚ ਮੇਨ ਅਲੀਬਾਬਾ, JD.com, ਬਾਈਡੂ, ਇਹਨਾਂ ਨੂੰ US ਸਿਕਿਉਰਿਟੀ ਰੈਗੂਲੇਟਰਸ ਆਡਿਟ ਕਰ ਸਕਦੇ ਆ। ਨਹੀਂ ਤਾਂ ਇਹਨਾਂ ਦੇ ਉੱਤੇ ਖਤਰਾ ਸੀ ਵੀ 2024 ਦੇ ਵਿੱਚ ਇਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਸੀ ਵਾਲ ਸਟਰੀਟ ਦੇ ਉੱਤੋਂ। 260 ਦੇ ਕਰੀਬ ਚਾਈਨੀਜ਼ ਕੰਪਨੀਆਂ US ਸਟਾਕ ਐਕਸਚੇਂਜ ਦੇ ਉੱਤੇ ਲਿਸਟਡ ਆ, ਜਿਨ੍ਹਾਂ ਦੀ ਕੈਪੀਟਲਾਈਜੇਸ਼ਨ $770 ਬਿਲੀਅਨ ਦੇ ਕਰੀਬ ਹੈਗੀ ਆ। US ਚਾਈਨਾ ਇਕਨੋਮਿਕ ਤੇ ਸਿਕਿਉਰਿਟੀ ਰਿਵਿਊ ਕਮਿਸ਼ਨ ਨੇ ਇਹ ਦੱਸਿਆ। ਕਹਿੰਦੇ ਵੀ ਇਨਵੈਸਟਰਸ ਜੋ ਆ ਉਹ ਟਰਾਂਸਪੇਰੈਂਸੀ ਚਾਹੁੰਦੇ ਆ ਤੇ ਕਿਉਂਕਿ ਜੇ ਹੁਣ ਤੁਹਾਨੂੰ ਕੀ ਪਤਾ ਜੇ ਆਡਿਟ ਹੀ ਨਹੀਂ ਹੋ ਰਿਹਾ ਫਿਰ ਕੰਪਨੀ ਦੇ ਕੋਲ ਕੀ ਕੁਝ ਹੈਗਾ ਆ ਕੀ ਨਹੀਂ ਆ, ਜਾਂ ਸਿਰਫ ਜਿਹੜਾ ਉਹ ਸ਼ੋਅ ਕਰ ਰਹੇ ਆ ਉਹੀ ਆ। ਸੋ ਇੱਕ ਵਧੀਆ ਗੱਲ ਆ ਚਾਈਨਾ ਦੀ ਸਰਕਾਰ ਨੇ ਆਥੋਰਾਈਜ਼ ਕਰਤਾ ਵੀ ਹਾਂ ਤੁਸੀਂ ਇਹਨਾਂ ਕੰਪਨੀਆਂ ਨੂੰ ਆਡਿਟ ਕਰ ਸਕਦੇ
ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕ੍ਰਿਪਟੋ ਕਰੰਸੀਜ਼, ਐਨਐਫਟੀਜ਼ ਪਿਛਲੇ ਕੁਛ ਸਮਿਆਂ ਦੇ ਵਿੱਚ ਬੜਾ ਇੱਕ ਉਹਨਾਂ ਦਾ ਦੌਰ ਜਿਹੜਾ ਉਹ ਚੱਲਿਆ। ਕ੍ਰਿਪਟੋ ਕਰੰਸੀ ਅਜੇ ਵੀ ਹੈਗੀਆਂ। ਐਫਟੀਐਕਸ ਦੇ ਫੇਲੀਅਰ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਹੁਣ ਕਹਿ ਲਓ ਵੀ ਚਿੱਥ ਕੇ ਹਜਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਵੀ ਹੋ ਕੀ ਰਿਹਾ ਆ। ਇਸੇ ਦੌਰਾਨ ਕ੍ਰਿਪਟੋ ਕਰੰਸੀਜ਼ ਤੇ ਐਨਐਫਟੀਜ਼ ਨੂੰ ਪ੍ਰਮੋਟ ਕਰਨ ਦੇ ਲਈ ਵੱਡੀਆਂ ਜਿਹੜੀਆਂ ਇਹ ਕ੍ਰਿਪਟੋ ਦੀਆਂ ਕੰਪਨੀਆਂ ਆ, ਇਹਨਾਂ ਨੇ ਵੱਡੇ ਸੈਲੀਬ੍ਰਿਟੀਜ਼ ਨਾਮ ਜਿਹੜੇ ਆ ਉਹ ਹਾਇਰ ਕੀਤੇ ਤੇ ਹਾਇਰ ਕਰਕੇ ਜਿਹੜਾ ਹਰਜੋਤ ਸਿੰਘ ਜੀ ਕ੍ਰਿਪਟੋ ਨੂੰ ਜਿਹੜਾ ਪ੍ਰਮੋਟ ਕਰਨ ਦੇ ਲਈ ਜਿਹੜਾ ਉਹ ਆਖਿਆ। ਇਹਨਾਂ 'ਚ NFL ਦੇ ਸਟਾਰ ਕੁਆਟਰਬੈਕ ਟੌਮ ਬਰੇਡੀ ਤੋਂ ਲੈ ਕੇ ਲੇਟ ਨਾਈਟ ਸ਼ੋਅ ਹੋਸਟ ਜਿਮੀ ਫੈਲਨ, ਡੇਵਿਡ ਔਰਟਿਜ਼, ਇੱਥੋਂ ਤੱਕ ਕਿ ਕਿਮ ਕਰਦੈਸ਼ੀਅਨ, NBA ਦਾ ਪਲੇਅਰ ਰਿਹਾ ਸ਼ੈਕ, ਤੇ ਸ਼ਾਰਕ ਟੈਂਕ ਦੇ ਵਿੱਚ ਮਸ਼ਹੂਰ ਹੋਇਆ ਜਿਹੜਾ ਕੈਨੀ ਕੈਨੇਡੀਅਨ ਜਿਹੜਾ ਇੱਕ ਵਾਰੀ ਉੱਥੇ ਦੇ ਮੇਨ ਲੀਡਰ ਦੇ ਲਈ ਵੀ ਆਪਣਾ ਜਿਹੜਾ ਦਾ ਜਿਹੜਾ ਉਹ ਖੇਡਿਆ ਸੀਗਾ, ਉਹ ਵੀ ਇਸ ਟਾਈਮ ਉਹ ਮੋਹਰੇ ਜਿਹੜੇ ਉਹ ਆਏ ਸੀਗੇ। ਹੁਣ ਕਹਿੰਦੇ ਵੀ ਇਹਨਾਂ ਸਾਰਿਆਂ ਦੇ ਉੱਤੇ ਲਾਸੂਟ ਜਿਹੜੇ ਉਹ ਹੋ ਰਹੇ ਨੇ ਕ੍ਰਿਪਟੋ ਨੂੰ ਜਿਹੜਾ ਉਹ ਲੈ ਕੇ। ਇੱਧਰ ਦੇ ਪਾਸੋਂ ਜਿਹੜਾ ਕਲਾਸ ਐਕਸ਼ਨ ਲਾਸੂਟ ਆ ਉਹ ਜਿਹੜਾ ਕੀਤਾ ਜਾ ਰਿਹਾ ਆ ਐਨਐਫਟੀਜ਼ ਨੂੰ ਪ੍ਰਮੋਟ ਜਿਹੜਾ ਉਹ ਕਰਨ ਦੇ ਲਈ, ਖਾਸ ਕਰਕੇ ਕ੍ਰਿਪਟੋ ਰਿਲੇਟਡ ਜਿਹੜਾ ਫਿਨੋਮੀਨਾ ਸੀਗਾ ਵੀ ਇਸ ਹਿਸਾਬ ਨਾਲ ਪ੍ਰਮੋਟ ਕੀਤਾ ਗਿਆ ਵਨ ਆਫ ਦਾ ਕਾਈਂਡ। ਜਿੱਦਾਂ ਹੁਣੇ ਰੀਸੈਂਟਲੀ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੇਜਰ ਅਨਾਊਂਸਮੈਂਟ ਕਰਨੀ ਤੇ $100 ਦੀਆਂ ਆਪਣੀਆਂ ਐਨਐਫਟੀ ਦੀਆਂ ਫੋਟੋਆਂ ਜਿਹੜੀਆਂ ਆ ਉਹ ਉਸਨੇ ਉੱਥੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਸੋ ਉਸੇ ਤਰੀਕੇ ਦੇ ਨਾਲ ਕਹਿੰਦੇ ਵੀ ਇਹ ਬੜਾ ਮੇਨ ਸਟ੍ਰੀਮ ਬਣਿਆ। ਲੋਕਾਂ ਨੇ ਬਹੁਤ ਸਾਰੇ ਪੈਸੇ ਜਿਹੜੇ ਇਸ ਦੇ ਵਿੱਚ ਲੂਜ਼ ਕੀਤੇ। ਕਈਆਂ ਨੇ ਹਜ਼ਾਰਾਂ ਲੱਖਾਂ ਡਾਲਰ ਜਿਹੜਾ ਖਰਚ ਕੇ ਉਹ ਜਿਹੜੀਆਂ ਐਨਐਫਟੀਜ਼ ਬਾਏ ਕੀਤੀਆਂ, ਤਾਂ ਇਵੈਂਚੁਅਲੀ ਉਹਨਾਂ ਦਾ ਬਣਿਆ ਕੁਛ ਵੀ ਨਹੀਂ। ਉਹ ਹੁਣ ਕੁਛ ਸੈਂਕੜੇ ਡਾਲਰ ਜਾਂ ਥੋੜੇ $1000 ਦੀਆਂ ਕੁਛ ਉਹਨਾਂ ਦੀ ਕੀਮਤ ਰਹਿ ਗਈ ਹੈਗੀ ਆ। ਸੋ ਐਫਟੀਐਕਸ ਦੀ ਫਾਲ ਜਿਹੜੀ ਹੋਈ ਆ ਡਿੱਗਣ ਤੋਂ ਬਾਅਦ ਦੇ ਵਿੱਚ ਹੁਣ ਇਹ ਸਾਰੇ ਜਣੇ ਦੇਖ ਰਹੇ ਆ ਵੀ ਕਿਤੇ ਨਾ ਕਿਤੇ ਇਹ ਜਿਹੜੇ ਸੈਲੀਬ੍ਰਿਟੀਜ਼ ਆ ਇਹ ਵੀ ਇਸ ਦੇ ਵਿੱਚ ਜਵਾਬਦੇਹ ਆ, ਇਹ ਵੀ ਜ਼ਿੰਮੇਵਾਰ ਆ ਲੋਕਾਂ ਦੀ ਮਨੀ ਜਿਹੜੀ ਆ ਉਸ ਦੇ ਵਿੱਚ ਲੂਜ਼ ਕਰਾਉਣ ਦੇ ਲਈ, ਕਿਉਂਕਿ ਇਹਨਾਂ ਨੇ ਇਸ ਨੂੰ ਪ੍ਰਮੋਟ ਕੀਤਾ। ਸ਼ੈਕ ਓਨੀਲ NBA ਦਾ ਬਹੁਤ ਤਗੜਾ ਜਿਹੜਾ ਪਲੇਅਰ ਰਿਹਾ ਆ, ਹੁਣ ਤਾਂ ਉਹ ਉੱਥੇ ਕਮੈਂਟੇਟਰ ਤੇ ਐਨਾਲਿਸਟ ਦੇ ਵਜੋਂ ਕੰਮ ਜਿਹੜਾ ਉਹ ਕਰਦਾ ਆ। ਉਹਨੇ ਇੱਕ ਚੀਜ਼ ਕਹਿੰਦਾ ਕਲੀਅਰ ਕਰ ਦਿੱਤਾ, ਕਹਿੰਦਾ ਉਹ ਹੁਣ ਉਹ ਆਪ ਕਹਿ ਰਿਹਾ ਆ, ਕਹਿੰਦਾ ਵੀ ਉਹ ਬਿਲੀਵ ਨਹੀਂ ਕਰਦਾ ਕ੍ਰਿਪਟੋ 'ਚ, ਨਾ ਹੀ ਉਹ ਕਦੀ ਉਸਨੇ ਕੀਤਾ ਆ। ਤੇ ਕਹਿੰਦਾ ਵੀ ਮੈਂ ਤਾਂ ਇੱਕ ਪੇਡ ਸਪੋਕਸ ਪਰਸਨ ਸੀਗਾ ਕਮਰਸ਼ੀਅਲ ਦੇ ਲਈ, ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕੀ ਕਰਨਾ ਸੀ, ਕਿਵੇਂ ਕਰਨਾ ਸੀ। ਹੁਣ ਇਹ ਆਪਣੀ ਬਿਆਨ ਦੇ ਕੇ ਜਿਹੜਾ ਉਹ ਖਹਿੜਾ ਛਡਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੈਗੇ ਆ। ਪਰ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਸੈਲੀਬ੍ਰਿਟੀਜ਼ ਇਸ ਟਾਈਮ ਕ੍ਰਿਪਟੋ ਨੂੰ ਪ੍ਰਮੋਟ ਕਰਨ ਦੇ ਜਿਹੜੇ ਉਹ ਚੱਕਰ ਦੇ ਵਿੱਚ ਕਲਾਸ ਐਕਸ਼ਨ ਲਾਸੂਟ ਦੇ ਅੰਡਰ ਜਿਹੜੇ ਉਹ ਆ ਰਹੇ ਨੇ। ਟੌਮ ਬਰੇਡੀ ਤੇ ਉਸਦੀ ਜਿਹੜੀ ਹੁਣ ਮੈਨੂੰ ਲੱਗਦਾ ਉਸਦੀ ਜਿਹੜੀ ਪਾਰਟਨਰ ਸੀਗੀ, ਵਾਈਫ ਸੀਗੀ ਜਿਜ਼ਲ, ਉਹਨਾਂ ਦਾ ਆਪਸ ਦੇ ਵਿੱਚ ਡਿਵੋਰਸ ਹੋ ਰਿਹਾ ਆ। ਉਹਨਾਂ ਨੂੰ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਉਹ ਸੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੈਡੋਨਾ, ਗਵੈਂਥ ਪਾਲਟਰੋ, ਡੇਵਿਡ ਔਰਟਿਜ਼, ਹੋਰ ਬਹੁਤ ਸਾਰਿਆਂ ਦੇ ਖਿਲਾਫ ਲਾਸੂਟ ਜਿਹੜੇ ਚੱਲ ਰਹੇ ਆ। ਜਿਮੀ ਫੈਲਨ, ਜਸਟਿਨ ਬੀਬਰ, ਸਰੀਨਾ ਵਿਲੀਅਮਸ, ਹੋਰ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀਜ਼ ਆ ਇਹ ਇਸ ਟਾਈਮ ਕ੍ਰਿਪਟੋ ਦੇ ਨਾਲ ਰਿਲੇਟਡ ਐਨਐਫਟੀ ਫਿਨੋਮੀਨਾ ਦੇ ਵਿੱਚ ਜਿਹੜੇ ਆ ਉਹ ਲਾਸੂਟ ਅੰਡਰ ਜਿਹੜੇ ਹੋ ਜਾ ਰਹੇ ਆ। ਬਹੁਤ ਚਿਰ ਤੋਂ ਲੋਕ ਕਹਿੰਦੇ ਆ ਰਹੇ ਆ ਵੀ ਕ੍ਰਿਪਟੋ ਨੂੰ ਅਜੇ ਹਾਲ ਦੀ ਘੜੀ ਦੂਰੋਂ ਜਿਹੜਾ ਉਹ ਦੇਖੋ ਤੇ ਰਿਸਕ ਬਹੁਤ ਜ਼ਿਆਦਾ ਇਸ ਦੇ ਵਿੱਚ ਤਗੜਾ ਆ। ਬੜੇ ਲੋਕਾਂ ਨੇ ਆਪਣੀ ਹੱਡ ਮਿਹਨਤ ਦੀ ਜਿਹੜੀ ਕਮਾਈ ਆ, ਜ਼ਿੰਦਗੀ ਭਰ ਦੀ ਜਿਹੜੀ ਕਮਾਈ ਆ, ਇਸ ਦੇ ਵਿੱਚ ਉਹ ਲੂਜ਼ ਕਰ ਚੁੱਕੇ ਨੇ। ਕਈਆਂ ਨੇ ਤਾਂ ਸੁਸਾਈਡ ਤੱਕ ਵੀ ਜਿਹੜਾ ਉਹ ਕਰ ਲਿਆ। ਇਹ ਵੀ ਰਿਪੋਰਟਸ ਜਿਹੜੀਆਂ ਆਈਆਂ ਸੀਗੀਆਂ। ਸੋ ਜਦੋਂ ਸਟਾਕਸ ਦੀ ਗੱਲ ਆਉਂਦੀ ਹੈ, ਕ੍ਰਿਪਟੋਸ ਦੀ ਗੱਲ ਆਉਂਦੀ ਹੈ, ਕੋਈ ਵੀ ਗੱਲ ਆਉਂਦੀ ਆ, ਬਹੁਤ ਜ਼ਿਆਦਾ ਰਿਸਕ ਆ। ਇਸ ਨੂੰ ਬਹੁਤ ਧਿਆਨ ਦੇ ਨਾਲ, ਜੇ ਤੁਹਾਨੂੰ ਪਤਾ ਹੈ ਕੀ ਕਰ ਰਹੇ ਆ ਤਾਂ ਕਰੋ, ਨਹੀਂ ਤਾਂ ਭਾਈ ਇਹਦਾ ਨਾ ਪੰਗਾ ਨਾ ਹੀ ਲਓ। ਮਜ਼ਾਰਸ ਇੱਕ ਗਲੋਬਲ ਅਕਾਊਂਟਿੰਗ ਫਰਮ ਹੈਗੀ ਆ ਤੇ ਉਹ ਕ੍ਰਿਪਟੋ ਕਰੰਸੀ ਇੰਡਸਟਰੀ ਨੂੰ ਸਰਵਿਸ ਕਰਦੀ ਸੀ। ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਵੀ ਉਹ ਅਸੀਂ ਇਸ ਦੇ ਨਾਲ ਵਰਕ ਕਰਨਾ ਬੰਦ ਕਰ ਦਿੱਤਾ ਹੈਗਾ ਆ। ਤੇ ਨਾਲ ਹੀ ਬਿਨਾਂਸ ਕਰਕੇ ਜੋ ਕੰਪਨੀ ਆ ਉਹਦੇ ਨਾਲ ਵੀ, ਕਿਉਂਕਿ ਇੱਥੇ ਸ਼ੋਅ ਕਰਦੇ ਸੀ ਮਜ਼ਾਰ 'ਚ ਜੋ ਗਲੋਬਲ ਅਕਾਊਂਟਿੰਗ ਫਰਮ ਆ, ਪ੍ਰੂਫ ਆਫ ਰਿਜ਼ਰਵਸ ਵਰਲਡ ਦੀ ਜਿਹੜੀ ਸਭ ਤੋਂ ਲਾਰਜੈਸਟ ਕ੍ਰਿਪਟੋ ਐਕਸਚੇਂਜ ਹੈਗੀ, ਉਹਨਾਂ ਨੇ ਇਹਨਾਂ ਦੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਹੈਗਾ। ਸੋ ਇਸੇ ਤਰ੍ਹਾਂ ਜੇ ਸਟਾਕਸ ਦੀ ਗੱਲ ਕਰਦੇ ਜਾਈਏ
ਪਿਛਲੇ ਦਿਨਾਂ 'ਚ ਕੈਲੀਫੋਰਨੀਆ ਦੀ ਗਵਰਨਮੈਂਟ ਨੇ ਜੋ ਰੂਫਟਾਪ ਸੋਲਰਸ ਆ ਉਹਨਾਂ ਦੇ ਜਿਹੜੇ ਇਨਸੈਂਟਿਵ ਸੀ ਉਹਨਾਂ ਨੂੰ ਦੇਣ ਤੋਂ ਘਟਾਤਾ। ਕੱਟ ਕਰ ਦਿੱਤਾ ਹੈ, ਬੰਦ ਹੂੰ। ਕਰ ਦਿੱਤਾ, ਤੇ ਉਸ ਤੋਂ ਬਾਅਦ ਜਿਹੜੇ ਸੋਲਰ એનર્ਜੀ ਦੇ ਸਟਾਕਸ ਹੈਗੇ ਆ, ਖਾਸ ਕਰਕੇ ਸਨ ਪਾਵਰ ਜਾਂ ਹੋਰ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਤੇ ਉਹ ਸਟਾਕ ਡਾਊਨ ਗਏ ਹੈਗੇ ਆ। ਸੋਲਰ ਸਟਾਕ ਅੱਜ ਆਲਰੇਡੀ ਜਾਣੇ ਥੱਲੇ ਨੂੰ ਸ਼ੁਰੂ ਹੋ ਗਿਆ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਜਦੋਂ ਤੋਂ ਹੀ ਇਹ ਪਲਾਨ ਜਿਹੜੀ ਆ ਪਾਸ ਕਰ ਦਿੱਤੀ ਪਈ, ਜਿਹੜੇ ਇੰਡੀਵਿਜੂਅਲ ਜਿਨ੍ਹਾਂ ਦੇ ਘਰਾਂ ਦੇ ਉੱਤੇ ਸੋਲਰ ਲੱਗੇ ਆ, ਜਿਹੜੀ ਉਹਨਾਂ ਦੇ ਕੋਲ ਐਕਸਟਰਾ ਬਿਜਲੀ ਹੁੰਦੀ ਆ ਉਹ ਸੈੱਲ ਨਹੀਂ ਕਰ ਸਕਦੇ ਹੈਗੇ। ਜਾਂ ਉਹਨਾਂ ਨੇ 75% ਤੱਕ ਜਿਹੜਾ ਉਸ ਦਾ ਮਿਲਦਾ ਸੀਗਾ, ਭੁਗਤਾਨ ਮਿਲਣਾ ਸੀਗਾ, ਉਹ ਉਹਨਾਂ ਨੇ ਘਟਾ ਦਿੱਤਾ। ਬਿਲਕੁਲ ਤਾਂ ਨਹੀਂ ਉਹਨਾਂ ਨੇ ਕੱਟ ਕੀਤੀ, ਪਰ ਜੀ। ਜਿਹੜੇ ਉਹ ਚਾਰजेस ਜਿਹੜੇ ਉਹ ਮਿਲਣੇ ਸੀ ਉਹ ਉਹਨਾਂ ਨੇ ਘਟਾ ਦਿੱਤੇ। ਕੱਲ ਹੀ ਆਪਾਂ ਜਿਹੜੀ ਸ਼ਾਮ ਨੂੰ ਇਹ ਜਿਹੜੀ ਖਬਰ ਕਰ ਰਹੇ ਸੀ ਵੀ ਕੈਲੀਫੋਰਨੀਆ ਪਾਵਰ ਯੂਟਿਲਿਟੀ ਕਮਿਸ਼ਨ ਨੇ ਇਹ ਜਿਹੜਾ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ। ਇੱਕ ਪਾਸੇ ਜਿਹੜਾ ਹਰਜੋਤ ਸਿੰਘ ਇਨਫਰਾਸਟ੍ਰਕਚਰ ਬਿੱਲ ਜਿਸ ਦੇ ਵਿੱਚ ਗ੍ਰੀਨ ਐਨਰਜੀ ਉਸ ਨੂੰ ਪ੍ਰਮੋਟ ਕੀਤਾ ਜਾ ਰਿਹਾ, ਦੂਜੇ ਪਾਸੇ ਲੋਕਾਂ ਨੂੰ ਜਿਹੜਾ ਇੱਕ ਕਹਿ ਲਓ ਵੀ ਲਾਲਚ ਹੁੰਦਾ ਆ ਵੀ ਅਸੀਂ ਕਿਉਂ ਜਿਹੜਾ ਉਸ ਚੀਜ਼ ਦੇ ਵਿੱਚ ਜਿਹੜਾ ਉਹ ਲਵਾਈਏ, ਨਾਲ ਦੇ ਨਾਲ ਚਲੋ ਜਿੰਨੀ ਤੁਸੀਂ ਜਨਰੇਟ ਕਰਦੇ ਉਨੇ ਦੇ ਤਾਂ ਤੁਸੀਂ ਆਪਣੀ ਉਧਰੋਂ ਗ੍ਰਿਡ 'ਚ ਵਰਤੀ, ਉਨੀ ਘਲਤੀ, ਉਹਦਾ ਤਾਂ ਤੁਹਾਨੂੰ ਬੈਲੈਂਸ ਜਿਹੜਾ ਹੋ ਜਾਂਦਾ, ਜਿਹੜਾ ਐਕਸਟਰਾ ਹੁੰਦਾ ਉਹਦਾ ਤੁਹਾਨੂੰ ਬੈਨੀਫਿਟ ਹੁੰਦਾ ਸੀਗਾ, ਉਹ ਬੈਨੀਫਿਟ ਹੁਣ ਕਿਤੇ ਨਾ ਕਿਤੇ ਤੁਸੀਂ ਗਵਾ ਜਿਹੜਾ ਉਹ ਬੈਠਣਾ ਆ। ਯੂਟਿਲਿਟੀ ਕੰਪਨੀਆਂ ਵੀ ਹੁਣ ਦੇਖਦੀਆਂ ਆ ਵੀ ਜੇ ਸਾਰੇ ਜਾਣੇ ਸੋਲਰ ਲਵਾਉਣ ਲੱਗ ਗਏ ਤਾਂ ਇਹੀ ਖਰਚਾ ਕਿੱਥੋਂ ਕਰਨਾ ਹੈ। ਹੁਣ PG&E ਦੇ ਦੇਖ ਲਓ ਪ੍ਰਾਈਸਿਸ ਕਿੱਥੇ ਨੂੰ ਜਿਹੜੇ ਅਸਮਾਨ ਨੂੰ ਜਿਹੜੇ ਉਹ ਛੂੰਹਦੇ ਜਾ ਰਹੇ ਆ। ਅੱਗਾਂ ਉਹਨਾਂ ਦੀ ਇਕਵਿਪਮੈਂਟ ਕਰਕੇ ਲੱਗਦੀਆਂ ਰਹਿੰਦੀਆਂ, ਬੇੜਾ ਗਰਕ ਕੀਤਾ ਪਿਆ, ਕਈ ਕਮਿਊਨਿਟੀਜ਼ ਪੂਰੀਆਂ ਡਿਸਟਰੋਏ ਜਿਹੜੀਆਂ ਹੋ ਗਈਆਂ। ਤੇ ਜੇ ਉਹਦਾ ਦਾ ਕੋਈ ਵਿਕਲਪ ਬਣਦਾ ਸੀਗਾ ਉਸ ਦੀ ਥਾਂ ਤੇ ਕੁਝ ਲਵਾਉਣਾ ਆ, ਤੇ ਉਹਦੇ ਜਿਹੜੇ ਬੈਨੀਫਿਟਸ ਉਸ ਨੂੰ ਹੁਣ ਘਟਾਇਆ ਜਾ ਰਿਹਾ। ਸੋਚਦਾ ਹਰਜੋਤ ਸਿੰਘ ਜੀ ਸ਼ਾਇਦ ਇਹੀ ਸੀਗੀ ਜਦੋਂ ਇਨਫਰਾਸਟ੍ਰਕਚਰ ਤੇ ਉਹ ਜਿਹੜਾ ਗ੍ਰੀਨ ਐਨਰਜੀ ਵਾਲਾ ਇਹਨਾਂ ਨੇ ਪਾਸ ਕੀਤਾ ਸੀਗਾ ਵੀ ਇਹ ਚੀਜ਼ਾਂ ਜਿਹੜੀਆਂ ਉਹ ਤਾਂ ਨੂੰ ਜਾਣਗੀਆਂ, ਇਹਦੇ ਵਿੱਚ ਹੋਰ ਸਬਸਿਡੀ ਸ਼ਾਇਦ ਦੇਣਗੇ। ਇਹਨਾਂ ਨੇ ਜਿਹੜੀ ਇੱਕ ਹਿਸਾਬ ਦੇ ਨਾਲ ਹੱਥ ਬਾਂਹ ਜਿਹੜੀ ਉਹ ਵੱਢਣੇ ਸ਼ੁਰੂ ਇਸ ਦੇ ਵਿੱਚ ਕਰ ਦਿੱਤੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੇਰੂ ਦਾ ਜਿਹੜਾ ਸਾਬਕਾ ਰਾਸ਼ਟਰਪਤੀ ਕੈਸਟਿਲੋ, ਉਸ ਨੂੰ 18 ਮਹੀਨਿਆਂ ਦੀ ਜੇਲ੍ਹ ਜਿਹੜੀ ਉਹ ਕਰ ਦਿੱਤੀ ਆ। ਉਧਰ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਇਨਸਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਹੈਗੀ ਆ। ਪੈਡਰੋ ਕੈਸਟਿਲੋ ਜਿਹੜਾ ਕਿ ਆਪਣੇ ਇਸ ਫੜੇ ਜਾਣ ਤੋਂ ਪਹਿਲਾਂ ਜਾਂ ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਕੋਸ਼ਿਸ਼ ਕਰ ਲਿਆ ਸੀ ਵੀ ਉੱਥੋਂ ਦੀ ਜਿਹੜੀ ਪਾਰਲੀਮੈਂਟ ਆ ਉਸ ਨੂੰ ਭੰਗ ਕਰਕੇ ਤੇ ਆਪਣਾ ਹੀ ਜਿਹੜਾ ਕਾਨੂੰਨ ਆ, ਰੂਲ ਆ, ਉਸ ਨੂੰ ਉਹ ਕਰੇ, ਪਰ ਉਸ ਤੋਂ ਪਹਿਲਾਂ ਜਿਹੜੀ ਉੱਥੋਂ ਦੀ ਪਾਰਲੀਮੈਂਟ ਆ ਉਹਨੇ ਇਸ ਨੂੰ ਗ੍ਰਿਫਤਾਰ ਕਰ ਦਿੱਤਾ, ਇਸ ਨੂੰ ਇੰਪੀਚ ਜਿਹੜਾ ਉਹ ਕਰ ਦਿੱਤਾ। ਕੈਸਟਿਲੋ ਜਿਹੜਾ ਕਿ ਪੇਰੂ ਦੇ ਪੇਂਡੂ ਇਲਾਕੇ ਦੇ ਵਿੱਚੋਂ ਆਉਂਦਾ ਆ, ਸਾਬਕਾ ਟੀਚਰ ਤੇ ਯੂਨੀਅਨ ਲੀਡਰ ਜਿਹੜਾ ਉਹ ਰਿਹਾ ਆ। ਪਿਛਲੇ ਹਫਤੇ ਹੀ ਇਸ ਨੂੰ ਇੰਪੀਚ ਕੀਤਾ ਗਿਆ ਸੀ ਉੱਥੋਂ ਦੀ ਕਾਂਗਰਸ ਨੂੰ ਡਿਸੋਲਵ ਕਰਨ ਦੇ ਲਈ, ਤੇ ਉਸ ਤੋਂ ਬਾਅਦ ਦੇ ਵਿੱਚ ਐਮਰਜੈਂਸੀ ਗਵਰਨਮੈਂਟ ਉੱਥੇ ਉਹਨਾਂ ਨੇ ਲਾ ਦਿੱਤੀ ਆ। ਹੁਣ ਉਸ ਨੂੰ 18 ਮਹੀਨਿਆਂ ਦੀ ਜਿਹੜੀ ਹਰਜੋਤ ਸਿੰਘ ਜੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਆ, ਤੇ ਉਹਦੇ ਹੱਕ ਵਾਲੇ ਲੋਕ ਇਸ ਟਾਈਮ ਉੱਥੇ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ। ਜੀ। ਅਗਲੀ ਖਬਰ ਵਿੱਚ ਚਲੀਏ। ਕਰੋਨਾ ਵਾਇਰਸ ਇੱਕ ਵਾਰੀ ਫੇਰ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਚਾਈਨਾ 'ਚ ਤਾਂ ਆਪਾਂ ਦੇਖਿਆ ਸੀ, USA ਦੇ ਵਿੱਚ ਵੀ ਫਲੂ ਬਹੁਤ ਆ, ਬੱਚਿਆਂ ਨੂੰ ਬਹੁਤ ਲੋਕ ਬਿਮਾਰ ਹੋ ਰਹੇ ਆ। ਓਮਿਕਰੋਨ BQ XBB ਜੋ ਸਬ ਵੇਰੀਐਂਟਸ ਹੈਗੇ ਆ, ਇਹ ਕਹਿੰਦੇ ਬਈ ਬਹੁਤ ਹੀ ਜ਼ਿਆਦਾ ਸੀਰੀਅਸਲੀ ਥ੍ਰੈਟ ਆ ਬੂਸਟਰਸ ਨੂੰ। ਇਹ ਐਂਟੀਬਾਡੀ ਟ੍ਰੀਟਮੈਂਟਸ ਨੂੰ ਨੌਕਡਾਊਨ ਕਰ ਦਿੰਦੇ ਆ, ਉਹਨੂੰ ਖਤਮ ਕਰ ਦਿੰਦੇ ਹੈਗੇ ਆ। ਸੋ ਇਹ ਇੱਕ ਸਿਰਦਰਦੀ ਹੁਣ ਜਿਹੜੇ ਹੈਲਥ ਆਫੀਸ਼ੀਅਲਸ ਆ USA ਦੇ ਵਿੱਚ ਉਹਨਾਂ ਦੇ ਲਈ ਬਣ ਗਈ ਹੈਗੀ ਆ। BQ1, BQ1.1, XBB.1, ਓਮਿਕਰੋਨ ਜਿੰਨੇ ਵੀ ਸਬ ਵੇਰੀਐਂਟਸ ਆ, ਇਹ ਇੱਕ ਖਤਰਾ ਬਣਨ ਜਾ ਰਿਹਾ ਆ। ਜੋ ਸਾਇੰਟਿਸਟ ਆ ਜਿਹੜੇ ਕੋਲੰਬੀਆ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਨਾਲ ਅਫੀਲੀਏਟਡ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹੀ ਵੇਰੀਐਂਟ ਆ 4-5 ਜਿਹੜੇ ਇਸ ਟਾਈਮ 72% ਕਾਰਨ ਹੈਗਾ USA ਦੇ ਵਿੱਚ ਨਵੀਂ ਇਨਫੈਕਸ਼ਨ ਦਾ। ਇਹ ਜੋ ਡਾਟਾ ਕਲੈਕਟ ਕੀਤਾ ਗਿਆ ਸੈਂਟਰ ਫॉर ਡਿਸੀਜ਼ ਤੇ ਕੰਟਰੋਲ ਪ੍ਰੀਵੈਂਸ਼ਨ ਵੱਲੋਂ। ਪਰ USA ਦੇ ਵਿੱਚ ਡਾਕਟਰ ਅਸ਼ੀਸ਼ ਝਾਅ ਇਹ ਕਹਿੰਦੇ ਆ ਵੀ ਸਾਡਾ ਪੂਰਾ ਜ਼ੋਰ ਲੱਗਾ ਹੋਇਆ ਆ ਇਸ ਵਿੰਟਰ ਦੇ ਵਿੱਚ ਪੂਰੀ ਤਿਆਰੀ ਦੇ ਲਈ, ਤਾਂ ਕਿ ਅਸੀਂ ਇਸ ਵਾਇਰਸ ਨੂੰ ਕੰਟਰੋਲ ਕਰ ਸਕੀਏ, ਇਹ ਜ਼ਿਆਦਾ ਨਾ ਫੈਲੇ। ਜੀ। ਸਟਾਰਬਕਸ ਦੇ ਸ਼ੌਕੀਨ ਭਾਈ ਪਹਿਲੋਂ ਲੈ ਲਓ। ਸਟਾਰਬਕਸ ਕਈ ਜਿਹੜੇ ਸਟੋਰਾਂ ਦੇ ਵਿੱਚ ਜਿਹੜੀ ਸਟ੍ਰਾਈਕ ਆ ਉਹ ਹੋਣ ਜਾ ਰਹੀ ਹੈ। 100 ਤੋਂ ਵੱਧ ਸਟੋਰ ਪੂਰੇ US ਦੇ ਵਿੱਚ, ਆਲਦੋ ਹਜ਼ਾਰਾਂ ਸਟੋਰ ਨੇ ਉਹਨਾਂ ਦੇ, ਪਰ 100 ਤੋਂ ਵੱਧ ਜਿਹੜੇ ਸਟੋਰਸ ਆ ਉੱਥੇ 1000 ਤੋਂ ਵੱਧ ਬੈਰਿਸਟਾਸ ਆ ਉਹ ਵਾਕਆਊਟ ਕਰਨ ਦੀ ਤਿਆਰੀ ਦੇ ਵਿੱਚ ਆ। ਕਹਿੰਦੇ 3 ਦਿਨਾਂ
ਦਾ ਵਾਕਆਊਟ ਆ ਉਹ ਇੱਥੇ ਹੋ ਸਕਦਾ ਆ। ਅੱਜ ਤੋਂ ਜਿਹੜੀ ਇਹ 3 ਦਿਨਾਂ ਦੀ ਸਟ੍ਰਾਈਕ ਉੱਥੇ ਸ਼ੁਰੂ ਹੋਊਗੀ। ਸਟਾਰਬਕਸ ਵਰਕਰਸ ਯੂਨਾਈਟਿਡ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਵੀ ਥਾਵਾਂ ਦੇ ਉੱਤੇ ਸਟੋਰਸ ਹੈਗੇ ਆ, ਉੱਥੇ ਇਹ ਇਸ ਟਾਈਮ ਚੱਲ ਰਿਹਾ ਹੈ। ਇੱਕ ਲੇਬਰ ਗਰੁੱਪ ਆ, ਇਹ ਆਰਗੇਨਾਈਜ਼ ਕਰ ਰਿਹਾ ਹੈ ਇਸ ਐਫਰਟ ਨੂੰ। ਸਟਾਰਬਕਸ ਦੇ ਨਾਲ ਹੋਰ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਯੂਨੀਅਨ ਬਣਾਉਣ ਦੇ ਲਈ, ਲੇਬਰ ਨੂੰ ਇਕੱਠੇ ਹੋਣ ਦੇ ਲਈ, ਗਰੁੱਪ ਹੋਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ, ਜਿਸ ਨੂੰ ਆਬਵੀਅਸਲੀ ਜਿਹੜਾ ਕਾਰਪੋਰੇਟ ਆ ਉਹ ਲਾਈਕ ਨਹੀਂ ਕਰਦਾ। ਪਰ ਹੁਣ ਸਟਾਰਬਕਸ ਦੇ ਇਹਨਾਂ ਵਰਕਰਸ ਨੇ ਇਹ ਐਲਾਨਿਆ ਹੈ ਵੀ 3 ਦਿਨਾਂ ਸਟ੍ਰਾਈਕ ਅੱਜ ਤੋਂ ਜਿਹੜੀ ਉਹ ਸ਼ੁਰੂ ਕਰ ਰਹੇ ਆ। ਇਹ ਇਸੇ ਕੋਸ਼ਿਸ਼ ਦੇ ਵਿੱਚ ਆ ਵੀ ਜਿਹੜੀ ਕਾਫੀ ਚੇਨ ਸਟੋਰਸ ਆ ਉਹਨਾਂ ਨੂੰ ਉੱਥੇ ਯੂਨੀਅਨ ਬਣਾਉਣ ਦੇ ਅਧਿਕਾਰ ਮਿਲਣ। ਜੀ ਬਿਲਕੁਲ। ਸੋ ਸਮਾਂ ਆਪਣਾ ਇਸ ਪ੍ਰੋਗਰਾਮ ਦਾ ਸਮਾਪਤ ਹੈ ਜੀ ਬਿਲਕੁਲ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 1 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ। 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਥ। 4 ਤੋਂ 5:30 ਵਜੇ ਤੱਕ ਘਰ ਸੰਸਾਰ। 5:40 ਦੇ ਉੱਤੇ ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ, ਅਪਡੇਟ ਕੈਲੀਫੋਰਨੀਆ 'ਚ। ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਜਿਹੜੇ ਉਹ ਕਰਨੇ ਆ। ਤੇ 8:30 ਵਜੇ ਦੀਪਕ ਸ਼ਰਮਾ ਜੀ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਦੱਸਦੇ ਜਾਈਏ ਕੱਲ ਸੈਟਰਡੇ ਆ, 3rd ਪਲੇਸ ਦੇ ਲਈ ਫੀਫਾ ਵਰਲਡ ਕੱਪ ਦੇ ਜਿਹੜੇ ਮੈਚ ਆ ਉਹ ਹੋਣਾ ਆ। ਤੇ ਆਉਂਦੇ ਐਤਵਾਰ ਨੂੰ 7 ਵਜੇ, ਇਹ ਵੀ ਤੜਕੇ ਸਵੇਰ ਦੇ, ਤੜਕਾ ਤਾਂ ਚਲੋ ਕੀ ਆ, ਠੀਕ ਆ, 7 ਵਜੇ ਸਵੇਰ ਨੂੰ ਜਿਹੜਾ ਫਾਈਨਲ ਮੈਚ ਫੀਫਾ ਵਰਲਡ ਕੱਪ ਦਾ ਉਹ ਖੇਡਿਆ ਜਾਊਗਾ ਅਰਜਨਟੀਨਾ ਤੇ ਫਰਾਂਸ ਦੇ ਵਿਚਾਲੇ। ਸੋ ਜਿਹੜੇ ਫੁੱਟਬਾਲ ਦੇ ਸ਼ੌਕੀਨ ਨੇ, ਸੌਕਰ ਦੇ ਸ਼ੌਕੀਨ ਨੇ, ਉਹ ਜ਼ਰੂਰ ਮੈਚ ਦੇਖਣ। ਤੇ ਸਾਡੇ ਵੱਲੋਂ ਵੀ ਜਿਹੜੀ ਕੋਸ਼ਿਸ਼ ਹੋਊਗੀ ਵੀ ਉਹਨਾਂ ਮੈਚਿਸ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਜਿਹੜੇ ਇੱਕ ਪ੍ਰੋਗਰਾਮ ਆ ਉਹ ਰੱਖੇ ਜਾਣ, ਕੀ ਅਪਡੇਟਸ ਉਸ ਦੇ ਵਿੱਚ ਰਹੀਆਂ ਹੈਗੀਆਂ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਸਤਿ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।